ਬਾਲੜੀ ਜੀ ਉਮਰ ਵਾਲਾ ਸਾਡਾ ਧਰਮ ਹੈ ਅਜੇ ਸਿਰਫ 500 550 ਸਾਲ ਹੋਏ ਨੇ ਤੇ ਅੱਜ ਦੁਨਿਆਵੀ ਚੱਕਰਾਂ ਦੇ ਵਿੱਚ ਉਲਝ ਕੇ ਅਸੀਂ ਆਪਦੇ ਧਰਮ ਤੋਂ ਆਪਦੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹਿੰਦੂ ਸਿੱਖ ਏਕਤਾ ਦਾ ਇਹੋ ਜਿਹਾ ਸਾਨੂੰ ਬੁਖਾਰ ਚੜਿਆ ਕਿ ਆਪਦੇ ਧਰਮ ਦੇ ਸਿਧਾਂਤਾਂ ਨੂੰ ਤਿਆਗਦੇ ਅਸੀਂ ਉਹ ਦਿਨ ਲੈ ਆਂਦਾ ਕਿ ਸਾਡੇ ਸਾਰੇ ਗੁਰਧਾਮਾਂ ਦੇ ਉੱਤੇ ਕਬਜ਼ਾ ਉਸ ਬ੍ਰਾਹਮਣਵਾਦੀ ਸੋਚ ਵਾਲੇ ਲੋਕਾਂ ਦਾ ਹੋ ਗਿਆ ਜਿਨ੍ਹਾਂ ਨੇ ਸਭ ਤੋਂ ਕੇਂਦਰੀ ਸਥਾਨ ਦਰਬਾਰ ਸਾਹਿਬ ਦੇ ਵਿੱਚ ਵੀ ਮੂਰਤੀਆਂ ਰੱਖ ਕੇ ਬੁੱਤ ਪੂਜਾ ਸ਼ੁਰੂ ਕਰਵਾਤੀ। ਹੁਣ ਜਿਹੜਾ ਅੱਜ ਦੇ ਦੌਰ ਦਾ ਇਹ ਪ੍ਰੋਜੈਕਟ ਵਾ ਇਹਦੇ ਤਹਿਤ ਹੀ ਪਿਛਲੇ 100-150 ਸਾਲ ਤੋਂ ਸਾਡੇ ਪ੍ਰਚਾਰਕਾਂ ਦਾ ਪ੍ਰਚਾਰ ਇਹੋ ਜਿਹਾ ਬਣਿਆ ਹੋਇਆ ਕਿ ਮੁਸਲਮਾਨਾਂ ਨੇ ਸਾਡੇ ਨਾਲ ਬਹੁਤ ਮਾੜੀ ਕੀਤੀ ਤੇ ਜਿਨ੍ਹਾਂ ਨੇ ਆਟੇ ਦੀਆਂ ਗਊਆਂ ਬਣਾ ਕੇ ਸੌਹਾਂ ਖਾਧੀਆਂ ਸੀ ਉਹਨਾਂ ਨੇ ਚੰਗਾ ਕੀਤਾ। ਜਦੋਂ ਆਪਦੇ ਧਰਮ ਆਪਦੇ ਇਤਿਹਾਸ ਆਪਦੇ ਫਲਸਫੇ ਤੋਂ ਟੁੱਟ ਜਾਵਾਂਗੇ ਫਿਰ ਨਾਗਪੁਰ ਵਾਲੇ ਫਿਰ ਦਿੱਲੀ ਵਾਲੇ ਆਪਦੀ ਮਰਜ਼ੀ ਦੇ ਹਿਸਾਬ ਨਾਲ ਸਾਡੇ ਮਨਾਂ ਦੇ ਵਿੱਚ ਗੰਨਾ ਭਰ ਦੇਣਗੇ। ਬਹੁਤ ਨੌਜਵਾਨ ਇਸ ਮੌਕੇ ਓਵਰਗਰਾਉਂਡ ਫਰੰਟਾਂ ਤੇ ਲੱਗੇ ਹੋਏ ਤੇ ਮੈਂ ਇਹ ਗੱਲ ਲਗਾਤਾਰ ਕਹਿ ਰਿਹਾ ਕਿ 10 ਸਾਲ ਤੋਂ ਬਾਅਦ ਸਾਡੇ ਸਾਰੇ ਘਰਾਂ 'ਚ ਗੱਲ ਚੱਲਣੀ ਚਾਹੀਦੀ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਕਿਸੇ ਨਾ ਕਿਸੇ ਸਿੱਖ ਜਥੇਬੰਦੀ ਨਾਲ ਲਾਜ਼ਮੀ ਜੋੜਨ, ਨਹੀਂ ਪਰ ਕਾਮਰੇਡ ਜੋੜ ਲੈਣਗੇ। ਨੌਜਵਾਨਾਂ ਨੂੰ ਬਸ ਇਹੀ ਗੱਲ 'ਚ ਰੱਖੋ ਕਿ ਤੁਸੀਂ ਸਿੱਖ ਆਰਗੇਨਾਈਜੇਸ਼ਨ ਨਾਲ ਜੁੜੋ, ਕਿਸੇ ਦੂਜੀ ਧਿਰ ਧੜੇ ਤੋਂ ਬਚੋ ਕਿਉਂਕਿ ਉਹਨਾਂ ਦਾ ਏਜੰਡਾ ਵਾ ਸਿੱਖਾਂ ਦੇ ਨਿਆਣਿਆਂ ਨੂੰ ਸਿੱਖੀ ਤੋਂ ਵਰਜਨ ਕਰਨਾ, ਨਾਸਤਕ ਬਣਾਉਣਾ, ਕਾਮਰੇਡ ਬਣਾਉਣਾ। ਇਹ ਸਾਰਾ ਕੁਝ ਇਸ ਮੌਕੇ ਪੂਰੀ ਪਲਾਨ ਦੇ ਨਾਲ ਯੋਜਨਾ ਨਾਲ ਚੱਲ ਰਿਹਾ। ਜਿਹੜੇ ਪੰਜਾਬ ਦੇ ਵਿੱਚ ਮੰਤਰੀ ਸੰਤਰੀ ਤੇ ਲੀਡਰ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਵਿੱਚ ਨੇ, ਜਿਹੜੇ ਪੰਜਾਬੀ ਨੇ, ਪੰਜਾਬੀ ਬਰੀਡ ਆ, ਪੰਜਾਬ ਦੀ ਸਥਾਨਕ ਲੋਕਾਂ ਚੋਂ ਆ, ਜਿਹੜੇ ਉਹਨਾਂ ਦੀ ਕੱਖ ਸੁਣਵਾਈ ਨਹੀਂ। ਤੁਸੀਂ ਕਦੇ ਹਿਸਾਬ ਲਾ ਕੇ ਦੇਖੋ ਜਿਹੜੇ ਸਿੱਖ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮੋਰਚਾ ਕਦੇ ਖੋਲ ਬੈਠਣ ਉਹਨਾਂ ਦੇ ਹੱਕ ਵਿੱਚ ਹੋਊਗਾ ਕੌਣ? ਪੁਲਿਸ ਉਹਨਾਂ ਦੇ ਖਿਲਾਫ, ਲੀਡਰ ਉਹਨਾਂ ਦਾ ਕਿਹੜੀ ਅਕਾਲੀ ਖਿਲਾਫ ਖੜ ਜਾਣਗੇ? ਕਿਹੜੀ ਧਿਰ ਆ ਜੀ? ਬੀਜੇਪੀ, ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਕਿਸਾਨ ਯੂਨੀਅਨ, ਕਿਸੇ ਪਾਸਿਓਂ ਕੋਈ ਹਮਾਇਤ। ਜੇਕਰ ਕੋਈ ਪੰਜਾਬੀ ਆ ਉਹਦੇ ਨਾਲ ਤਾਂ ਜੋ ਮਰਜ਼ੀ ਕਰ ਲਈਏ, ਪਰ ਜੇ ਕਿਤੇ ਅਸੀਂ ਗੈਰ ਪੰਜਾਬੀ ਬੰਦੇ ਨਾਲ ਕੋਈ ਬੋਲ ਵਿਗਾੜ ਕਰ ਬੈਠੇ ਤਾਂ ਸਾਡੇ ਫਿਰ ਦੁਰਗਤੀ। ਇਹ ਕਿਉਂ ਆ? ਉਹ ਪੰਜਾਬ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਕਿ ਇਹ ਗੁਰੂ ਸਾਹਿਬਾਨ ਦਾ ਇਹ ਸਿੱਖ ਹੋਮਲੈਂਡ ਹਨ, ਇਸ ਨੂੰ ਪੰਜਾਬ ਨੂੰ ਦੇਸ਼ ਪੰਜਾਬ ਕਿਹਾ ਜਾਂਦਾ ਰਿਹਾ ਤੇ ਇਸ ਕਰਕੇ ਇਹਨੂੰ ਸਜ਼ਾ ਦਿੱਤੀ ਜਾਣੀ ਆ ਕਿ ਜਾਂ ਤਾਂ ਤੁਸੀਂ ਹਿੰਦੂ ਹੋਣਾ ਮੰਨੋ ਤੇ ਨਹੀਂ ਫਿਰ ਤੁਹਾਡੇ ਨਾਲ ਜੂਤ ਪਤਾਉਣਗੇ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਖਾਲਸਾ ਪੰਥ ਚੇਤੇ ਕਰ ਰਿਹਾ। ਇਹ ਸ਼ਹਾਦਤ ਪਹਿਲੀ ਪਾਤਸ਼ਾਹੀ ਤੋਂ ਜਿਹੜਾ ਸਿੱਖ ਕੌਮ ਦਾ, ਸਿੱਖ ਧਰਮ ਦਾ ਸਫ਼ਰ ਸ਼ੁਰੂ ਹੁੰਦਾ, ਉਸ ਸਫ਼ਰ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਵਾਂਗੂ ਇੱਕ ਬਹੁਤ ਵੱਡਾ ਇਤਿਹਾਸਕ ਮੋੜ ਜਿਹੜਾ ਸੀਗਾ ਉਹ ਸਾਬਤ ਹੋਈ। ਅੱਜ ਜਦੋਂ ਦੁਨੀਆ ਭਰ ਦੇ ਵਿੱਚ ਸਿੱਖ ਖਿਲਰ ਚੁੱਕੇ ਹੈ ਤੇ ਅੱਜ ਦੀ ਇਹ ਸਾਡੀ ਬਦਕਿਸਮਤੀ ਆ ਕਿ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਬੱਚੇ ਬੱਚੀਆਂ ਨੂੰ ਅਸੀਂ ਇਹ ਦੱਸਣ ਵਿੱਚ ਅਸਮਰੱਥ ਹਾਂ। ਨਹੀਂ ਪਤਾ ਬਹੁਤੇ ਸਾਡੇ ਬੱਚਿਆਂ ਨੂੰ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਸੰਗ ਕੀ। ਬਹੁਤੇ ਸਾਡੇ ਬੱਚੇ ਬੱਚੀਆਂ ਨੂੰ ਛਬੀਲ ਤੱਕ ਦੀ ਗੱਲ ਹੀ ਚੇਤੇ। ਹੁਣ ਇਹ ਇਸ ਤੋਂ ਅਗਲੀ ਗੱਲ ਆ ਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਫੀ ਕੁਝ ਪਤਾ, ਪਰ ਇਹੋ ਜਿਹੇ ਪਰਿਵਾਰ ਵੀ ਸਾਡੇ ਹੀ ਨੇ ਜਿਨ੍ਹਾਂ ਵਿੱਚ ਪਹਿਲੀ ਪਾਤਸ਼ਾਹੀ ਦਾ, ਪੰਜਵੀਂ ਪਾਤਸ਼ਾਹੀ ਦਾ, ਫਿਰ 9ਵੀਂ ਤੇ 10ਵੀਂ, ਬਾਕੀ ਗੁਰੂ ਸਾਹਿਬਾਨ ਦੇ ਲੜੀਵਾਰ ਨਾਂ ਵੀ ਕਈ ਪਰਿਵਾਰਾਂ 'ਚ ਕਈ ਬੱਚੇ ਨਹੀਂ ਲੈ ਸਕਦੇ। ਬਾਲੜੀ ਜੀ ਉਮਰ ਵਾਲਾ ਸਾਡਾ ਧਰਮ ਹੈ ਅਜੇ ਸਿਰਫ 500 550 ਸਾਲ ਹੋਏ ਨੇ ਤੇ ਅੱਜ ਦੁਨਿਆਵੀ ਚੱਕਰਾਂ ਦੇ ਵਿੱਚ ਉਲਝ ਕੇ ਅਸੀਂ ਆਪਦੇ ਧਰਮ ਤੋਂ ਆਪਦੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਤੇ ਸਾਨੂੰ ਇਹ ਗੱਲਾਂ ਸਾਰੇ ਹੀ ਦੱਸਦੇ ਨੇ ਕਿ ਜੀ ਜਿਹੜੀ ਕੌਮ ਆਪਦੇ ਇਤਿਹਾਸ ਨੂੰ ਭੁੱਲ ਜਾਂਦੀ ਆ ਉਹ ਫਿਰ ਬਹੁਤਾ ਟਾਈਮ ਸਰਵਾਈਵ ਨਹੀਂ ਕਰ ਸਕਦੀ। ਸਾਡੀ ਹੀ ਕੌਮ ਦੇ ਵਿੱਚੋਂ ਸਾਨੂੰ ਦੱਸਦੇ ਆ ਲੋਕ ਕਿ ਜੀ ਈਸਾਈਆਂ ਕੋਲੇ, ਕ੍ਰਿਸਚੀਅਨਸ ਕੋਲੇ ਇੱਕੋ ਈਸਾ ਮਸੀਹ ਦੀ ਕੁਰਬਾਨੀ ਹੈ ਤੇ ਉਹ ਸਾਰੇ ਦੁਨੀਆ ਵਿੱਚ ਉਹਨੂੰ ਪ੍ਰਚਾਰ ਗਏ
ਤੇ ਸਾਡੇ ਸਿੱਖ ਇਤਿਹਾਸ ਦੇ ਹਰ ਸਫ਼ੇ ਉੱਤੇ ਸ਼ਹਾਦਤਾਂ ਦਾ, ਕੁਰਬਾਨੀਆਂ ਦਾ ਬਹੁਤ ਵੱਡਾ ਇਤਿਹਾਸ ਹੈ, ਪਰ ਅਸੀਂ ਉਵੇਂ ਗੱਲ ਦੱਸ ਨਹੀਂ ਸਕਦੇ। ਇਹ ਗੱਲਾਂ ਜਦੋਂ ਅਸੀਂ ਸੁਣਦੇ ਕਰਦੇ ਹਾਂ, ਉਦੋਂ ਫਿਰ ਇਹ ਵੀ ਚੇਤੇ ਆਉਂਦਾ ਵੀ ਕਮੀ ਰਹਿ ਕਿੱਥੇ ਗਈ। ਸੱਚਾਈ ਇਹ ਆ ਕਿ ਜਦੋਂ ਸਾਡੇ ਕੋਲੇ ਰਾਜ ਭਾਗ ਰਿਆਸਤਾਂ ਦਾ ਦੌਰ ਸੀ, ਉਸ ਮੌਕੇ ਜਿੱਥੇ ਸਾਡੇ ਵਿੱਚ ਰੋਲ ਮਾਡਲ ਜਿਹੜੇ ਸਿੱਖੀ ਦੇ ਬਹੁਤ ਬੁਲੰਦ ਸ਼ਖਸੀਅਤਾਂ ਜਿਹੜੀਆਂ ਸੀ, ਉਹਨਾਂ ਦੀ ਸਾਡੇ ਸਾਹਮਣੇ ਦੁਨੀਆ ਦੇ ਵਿੱਚ ਦਿਖਾਉਣ ਨੂੰ ਉਦਾਹਰਨ ਸੀ, ਐਗਜ਼ਾਮਪਲ ਸੀ ਕਿ ਇਹੋ ਜਿਹਾ ਸਿੱਖ ਹੁੰਦਾ। ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ, ਬਾਬਾ ਬਘੇਲ ਸਿੰਘ ਜੀ, ਸਰਦਾਰ ਜੱਸਾ ਸਿੰਘ ਰਾਮਗੜੀਆ ਜੀ, ਸਰਦਾਰ ਹਰੀ ਸਿੰਘ ਨਲੂਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਤੇ ਹੋਰ ਬੇਸ਼ੁਮਾਰ ਇਹੋ ਜਿਹੇ ਸਾਡੇ ਕੋਲ ਸਿੱਖ, ਇਹੋ ਜਿਹੇ ਚਿਹਰੇ, ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਦੁਨੀਆ ਨੂੰ ਇੱਕ ਸਿੱਖ ਦਾ ਬਹੁਤ ਸੱਚਾ ਤੇ ਚੰਗਾ ਰੂਪ ਜਿਹੜਾ ਉਹ ਪੇਸ਼ ਕਰ ਸਕਦੇ ਸੀ। ਜਿਉਂ-ਜਿਉਂ ਰਾਜ ਭਾਗ ਦਾ ਜਿਹੜਾ ਤਪ ਤੇਜ ਹੁੰਦਾ, ਉਹ ਸਾਡੇ ਉੱਤੇ ਹਾਵੀ ਹੁੰਦਾ ਗਿਆ, ਸਾਡੇ 'ਚ ਉਹ ਸਾਰਾ ਕੁਝ ਹੌਲੀ-ਹੌਲੀ ਦਾਖਲ ਹੋਣ ਲੱਗ ਪਿਆ, ਜਿਹਦੇ ਬਾਰੇ 10ਵੇਂ ਪਾਤਸ਼ਾਹ ਨੇ ਕਿਹਾ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਅਸੀਂ ਜਿਹੜੀ ਗੱਲ ਸ਼ਹਿਨशाह ਨੇ ਦਮਦਮਾ ਸਾਹਿਬ ਦੀ ਧਰਤੀ ਤੇ ਆਖੀ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਆਪਾਂ ਨੂੰ ਪੁੱਤ ਕਿਹਾ ਸੀ ਕਲਗੀਆਂ ਵਾਲੇ ਨੇ, ਪਰ ਬਾਜਾਂ ਵਾਲੇ ਦੀ ਬਖਸ਼ਿਸ਼ ਭੁਲਾ ਕੇ ਅਸੀਂ ਕਿਸੇ ਪਾਸੇ ਹੋਰ ਤੁਰ। ਹਿੰਦੂ ਸਿੱਖ ਏਕਤਾ ਦਾ ਇਹੋ ਜਿਹਾ ਸਾਨੂੰ ਬੁਖਾਰ ਚੜਿਆ ਕਿ ਆਪਦੇ ਧਰਮ ਦੇ ਸਿਧਾਂਤਾਂ ਨੂੰ ਤਿਆਗਦੇ ਅਸੀਂ ਉਹ ਦਿਨ ਲੈ ਆਂਦਾ ਕਿ ਸਾਡੇ ਸਾਰੇ ਗੁਰਧਾਮਾਂ ਦੇ ਉੱਤੇ ਕਬਜ਼ਾ ਉਸ ਬ੍ਰਾਹਮਣਵਾਦੀ ਸੋਚ ਵਾਲੇ ਲੋਕਾਂ ਦਾ ਹੋ ਗਿਆ, ਜਿਨ੍ਹਾਂ ਨੇ ਸਭ ਤੋਂ ਕੇਂਦਰੀ ਸਥਾਨ ਦਰਬਾਰ ਸਾਹਿਬ ਦੇ ਵਿੱਚ ਵੀ ਮੂਰਤੀਆਂ ਰੱਖ ਕੇ ਬੁੱਤ ਪੂਜਾ ਸ਼ੁਰੂ ਕਰਵਾਤੀ, ਜਿਨ੍ਹਾਂ ਨੇ ਸਾਡੇ ਧਰਮ ਨੂੰ ਜਿੰਨਾ ਜ਼ਿਆਦਾ ਹੋ ਸਕਦੇ ਸੀ ਮਲੀਨ ਕੀਤਾ, ਦੂਸ਼ਿਤ ਕੀਤਾ, ਪ੍ਰਦੂਸ਼ਿਤ ਕੀਤਾ, ਜਿਨ੍ਹਾਂ ਨੇ ਸਿੱਖ ਫਲਸਫੇ ਦੇ ਉੱਤੇ ਬ੍ਰਾਹਮਣਵਾਦ ਦਾ ਲੇਪ ਚਾੜ ਦਿੱਤਾ। ਉਹ ਜਿਹੜਾ ਕੁਝ ਉਦੋਂ ਵਾਪਰਿਆ ਉਹਨੂੰ 100-150 ਸਾਲ ਹੋ ਗਿਆ, ਪਰ ਅੱਜ ਤੱਕ ਵੀ ਪੂਰੇ ਤੌਰ ਤੇ ਅਸੀਂ ਖਹਿੜਾ ਨਹੀਂ ਛੁਡਾ ਸਕੇ। ਉਲਟਾ ਸਾਡੇ ਵਿੱਚੋਂ ਇੱਕ ਪੂਰੀ ਨਸਲ, ਇੱਕ ਵਰਗ ਪੈਦਾ ਹੋ ਗਿਆ ਜਿਹੜਾ ਉਸ ਬ੍ਰਾਹਮਣਵਾਦ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਕਾਲਤ ਕਰਦਾ, ਐਡਵੋਕੇਸੀ ਕਰਦਾ ਕਿ ਜੀ ਉਹ ਤਾਂ ਬਹੁਤ ਵਧੀਆ ਗੱਲ ਸੀ। ਹੁਣ ਜਾਂ ਤਾਂ ਅਸੀਂ ਖਾਲਸਾਈ ਫਲਸਫੇ ਤੇ ਇਤਿਹਾਸ ਵੱਲ ਮੁੜਦੇ ਹੋਏ ਕਿਸੇ ਮੰਜ਼ਿਲ ਤੇ ਪਹੁੰਚ ਸਕਦੇ ਆ, ਤੇ ਜਾਂ ਦੂਜਾ ਤਰੀਕਾ ਵੀ ਰਾਜ ਭਾਗ ਦੀ ਤਾਕਤ ਹਾਸਲ ਕਰੀਏ ਤੇ ਇਹ ਸਾਰਾ ਕੁਝ ਉਦੋਂ ਖਤਮ ਹੋ ਸਕਦਾ। ਪਰ ਅਸੀਂ ਦੋਨਾਂ ਫਰੰਟਾਂ ਦੇ ਉੱਤੇ ਲੜ ਵੀ ਰਹੇ ਹਾਂ ਤੇ ਦੋਨਾਂ ਫਰੰਟਾਂ ਦੇ ਉੱਤੇ ਅਜੇ ਮੰਜ਼ਿਲ ਸਾਨੂੰ ਮਿਲੀ ਨਹੀਂ। ਅੱਜ ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਦਿਨ ਸਾਰੇ ਸੰਸਾਰ ਵਿੱਚ ਸਿੱਖ ਮਨਾ ਰਹੇ ਹੋਣਗੇ, ਤਾਂ ਇਹ ਗੱਲ ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗੀ, ਚੇਤੇ ਹੋਊਗਾ ਕਿ ਇਹ ਇਤਿਹਾਸ ਦਾ ਅੱਗਾ ਪਿੱਛਾ ਕੀ ਹੈ। ਬਹੁਤ ਸਾਰੇ ਲੋਕ ਇਹ ਕਹਿ ਕੇ ਸਾਰ ਲੈਣਗੇ ਕਿ ਜੀ ਜਹਾਂਗੀਰ ਬਾਦਸ਼ਾਹ ਜਿਹੜਾ ਉਹਨੇ ਤੌਜ਼ਿਕੇ ਜਹਾਂਗੀਰੀ ਕਿਤਾਬ ਦੇ ਵਿੱਚ ਬਹੁਤ ਚਿਰ ਪਹਿਲਾਂ ਹੀ ਲਿਖਤਾ ਸੀ ਤੇ ਉਹ ਸਿੱਖ ਫਲਸਫੇ ਦੇ ਖਿਲਾਫ, ਸਿੱਖ ਧਰਮ ਦੇ ਖਿਲਾਫ, ਗੁਰੂ ਸਾਹਿਬਾਨ ਦੇ ਖਿਲਾਫ ਮੁਤੱਸਬ ਨਫ਼ਰਤ ਰੱਖਦਾ ਸੀ। ਪਰ ਉਦੋਂ ਅਸੀਂ ਭੁੱਲ ਜਾਂਦੇ ਆ ਕਿ ਚੰਦੂ ਦਾ ਕੀ ਰੋਲ। ਅਸੀਂ ਬੜੀ ਸਫਾਈ ਨਾਲ ਚੰਦੂ ਨੂੰ ਮਨਫੀ ਕਰਨ ਤੁਰ ਪਏ ਆ, ਕਿਉਂਕਿ ਸੁਸ਼ਮਾ ਸਵਰਾਜ ਵਰਗਿਆਂ ਨੇ ਤੇ ਹੋਰ ਬ੍ਰਾਹਮਣਵਾਦੀਆਂ ਨੇ ਜੋ ਕੁਝ ਪਿਛਲੇ ਸਮੇਂ 'ਚ ਕੀਤਾ, ਉਹਦਾ ਅਸਰ ਜਿਹੜਾ ਹੈਗਾ ਉਹ ਹੋਣ ਲੱਗ ਪਿਆ। ਅਸੀਂ ਹਰ ਗੱਲ ਦੇ ਵਿੱਚ ਬ੍ਰਾਹਮਣਵਾਦ ਦਾ, ਹਿੰਦੂ ਕੱਟੜਵਾਦ ਦਾ ਜਿਹੜਾ ਜ਼ਹਿਰ ਵਾ ਉਹਨੂੰ ਪਿੱਛੇ ਛੱਡ ਜਾਂਦੇ ਆ ਤੇ ਇਸਲਾਮ ਨਾਲ ਜਾਂ ਮੁਸਲਮਾਨਾਂ ਨਾਲ, ਪਠਾਣਾ, ਮੁਗਲਾਂ, ਉਹਨਾਂ ਦੀ ਗੱਲ ਜ਼ਿਆਦਾ ਕਰਦੇ ਆ। ਇਸ ਮਾਹੌਲ ਦੇ ਵਿੱਚ
ਸਾਡੇ ਧਰਮ ਦਾ ਜਿਹੜਾ ਨਰੋਆ ਅਤੇ ਨਰਾਲਾ ਵੱਖਰਾ ਸੁਭਾਅ ਤੇ ਸਰੂਪ ਆ, ਉਹ ਫਿਰ ਦਾਗੀ ਹੁੰਦਾ। ਸਾਡਾ ਧਰਮ ਜਿਹੜਾ ਹੈ, ਉਹ ਧਰਮ ਦੇ ਮਾਮਲੇ 'ਚ ਕੀ ਸਾਨੂੰ ਮੱਤ ਦਿੰਦਾ ਹੈ? ਸਾਡੇ ਪਾਤਸ਼ਾਹ ਨੇ ਕਿਹਾ, ਤੁਮਹੇ ਤੁਮਾਰਾ ਖੂਬ, ਹਮੇ ਹਮਾਰਾ ਖੂਬ। ਬਈ ਜਿਹੜਾ ਧਰਮ ਆ ਨਾ ਜੀ, ਧਰਮ ਦੇ ਅਸੂਲ ਆ ਜਿਹੜੇ, ਤੈਨੂੰ ਤੇਰੇ ਮੁਬਾਰਕ ਹੋਣ, ਸਾਨੂੰ ਸਾਡੇ ਮੁਬਾਰਕ। ਪਰ ਇੱਥੇ ਕਹਾਣੀ ਹੋਰ ਆ। ਚੰਦੂ ਦੇ ਰੂਪ ਦੇ ਵਿੱਚ, ਜਹਾਂਗੀਰ ਦੇ ਰੂਪ ਦੇ ਵਿੱਚ ਜੋ ਕੁਝ ਆ ਰਿਹਾ, ਉਹ ਇਹ ਆ ਕਿ ਇਹ ਸਿੱਖ ਜਾਂ ਸਿੱਖੀ ਜਿਹੜੀ ਆ, ਇਹ ਇੱਕ ਵੱਖਰੇ ਸਿਧਾਂਤ ਨੂੰ ਲੈ ਕੇ ਅੱਗੇ ਵਧ ਰਹੇ ਨੇ, ਤੇ ਮੈਂ ਇਹਨਾਂ ਨੂੰ, ਇਸ ਚੀਜ਼ ਨੂੰ ਖਤਮ ਕਰਾਂ। ਹੋਰ ਬਹੁਤ ਸਾਰੀਆਂ ਚੀਜ਼ਾਂ ਜੁੜ ਗਈਆਂ, ਜਿਨ੍ਹਾਂ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਨੇ ਯਾਸਾ ਵਾਲੀ ਜਿਹੜੀ ਰਵਾਇਤ ਆ, ਉਹਦਾ ਜ਼ਿਕਰ ਕਰ ਦਿੱਤਾ। ਹੋਰ ਕਾਫੀ ਤੱਥ ਜੁੜ ਕੇ ਇੱਕ ਇਹ ਸ਼ਹਾਦਤ ਦਾ ਪ੍ਰਸੰਗ ਜਿਹੜਾ, ਉਹ ਸਾਡੇ ਸਾਹਮਣੇ ਆਉਂਦਾ। ਪਰ ਇਸ ਤੋਂ ਅਗਲਾ ਹਿੱਸਾ ਜਿਹੜਾ ਹੈ, ਉਹ ਸਾਡੇ ਘਰਾਂ 'ਚ ਸਾਡੇ ਪ੍ਰਚਾਰਕ ਉਹਨੂੰ ਪਤਾ ਨਹੀਂ ਕਿਉਂ ਤਿਆਗ ਜਾਂਦੇ ਆ, ਕਿ ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਜਾਂਦੇ, ਜਦੋਂ ਰਿਹਾਈ ਵਾਲਾ ਦੌਰ ਆਉਂਦਾ, ਉਦੋਂ ਜਹਾਂਗੀਰ ਉਸੇ ਗੁਰੂ ਘਰ ਦਾ ਪ੍ਰੀਤਵਾਨ ਹੋ ਨਿਬੜਦਾ, ਗੁਰੂ ਘਰ ਦਾ ਸਮਰਥਕ ਸ਼ਰਧਾਲੂ ਹੋ ਨਿਬੜਦਾ, ਤੇ ਉਹ ਜਿੱਥੇ 52 ਰਾਜਿਆਂ ਨੂੰ, 52 ਹੋਰ ਕੈਦੀ ਰਾਜਿਆਂ ਨੂੰ ਛਡਾਉਣ ਦੀ ਪ੍ਰਕਿਰਿਆ ਵਿੱਚ ਗੁਰੂ ਸਾਹਿਬ ਦਾ, ਮੀਰੀ ਪੀਰੀ ਦੇ ਮਾਲਕ 6ਵੇਂ ਸਤਿਗੁਰਾਂ ਦਾ ਅਦਬ ਕਰਦਾ, ਸਤਿਕਾਰ ਕਰਦਾ ਹੈ, ਉੱਥੇ ਇਹ ਵੀ ਗੱਲ ਆ ਕਿ ਚੰਦੂ ਨੂੰ ਫੜ ਕੇ ਪਾਤਸ਼ਾਹ ਦੇ ਹਵਾਲੇ ਕਰਦਾ। ਜਦੋਂ ਲਾਹੌਰ ਤੋਂ ਇਹ ਖਬਰ ਆਈ ਸੀ ਕਿ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੋ ਗਈ ਹੈ, ਤਾਂ ਅੰਮ੍ਰਿਤਸਰ ਦੇ ਵਿੱਚ 6ਵੇਂ ਸਤਿਗੁਰਾਂ ਦਾ ਬਚਨ ਸੀ ਕਿ ਚੰਦੂ ਦੇ ਨੱਕ 'ਚ ਨਕੇਲ ਪਾਵਾਂਗੇ। ਇਹ ਦੱਸਦੇ ਆ ਕਿ ਜਿਹੜੇ ਮਸੰਦ ਸੀ, ਉਹ ਬੜੇ ਘਬਰਾ ਗਏ, ਡਰ ਗਏ। ਉਹਨਾਂ ਲਈ ਇੱਕ ਬਾਲਕ ਸੀ, ਉਹ ਗੁਰੂ ਸਾਹਿਬ ਦੀ ਅਜ਼ਮਤ ਨੂੰ ਨਹੀਂ ਸੀ ਪਛਾਣ ਪਾਉਂਦੇ। ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ, ਵਿਵਾਦ ਕੀਤਾ, ਮਾਤਾ ਜੀ ਕੋਲ ਵੀ ਇਤਰਾਜ਼ ਕੀਤਾ ਕਿ ਪਹਿਲਾਂ 5ਵੇਂ ਪਾਤਸ਼ਾਹ, ਇਹਨਾਂ ਦੇ ਪਿਤਾ ਜੀ, ਉਹਨਾਂ ਦੀ ਸ਼ਹਾਦਤ ਹਜੇ ਹੋ ਕੇ ਹਟੀ ਆ, ਤੇ ਇਹਨਾਂ ਨੇ ਇੰਨੇ ਕਰੜੇ ਬਚਨ ਕਰ ਦਿੱਤੇ ਆ। ਪਰ ਅੰਤ ਉਹ ਬਚਨ ਪੂਰੇ ਹੋਏ। ਚੰਦੂ ਦੇ ਨੱਕ 'ਚ ਨਕੇਲ ਪਾ ਕੇ ਦਿੱਲੀੋਂ ਜਦੋਂ ਪੰਜਾਬ ਨੂੰ ਆਉਂਦੇ ਆ, ਉਹ ਸਾਰਾ ਇਤਿਹਾਸ ਜਿਹੜਾ ਹੈ, ਸਾਡੇ ਸਾਰਿਆਂ ਦੇ ਚੇਤਿਆਂ 'ਚ ਹੋਣਾ ਚਾਹੀਦਾ ਹੈ ਕਿ ਜਿਹੜਾ ਚੰਦੂ 5ਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ ਸਭ ਤੋਂ ਵੱਡਾ ਖਲਨਾਇਕ ਹੈ, ਇਹ ਆਪਦੀ ਥਾਂ ਤੇ ਸਚਾਈ ਆ ਕਿ ਜਹਾਂਗੀਰ ਦਾ ਰਾਜਪਾਲ ਸੀ। ਪਰ ਜਦੋਂ ਚੰਦੂ ਦਾ ਜ਼ਿਕਰ ਆਉਂਦਾ, ਜਿਹਨੇ ਕਿਹਾ ਵੀ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ, ਜਿੱਥੋਂ ਇਤਰਾਜ਼ ਹੋਇਆ, ਤੇ ਉਹਦੀ ਹੈਂਕੜ ਨੇ, ਉਹਦੇ ਹੰਕਾਰ ਨੇ ਇਹ ਭਾਣਾ ਵਪਰਾਇਆ। ਉਸ ਚੰਦੂ ਦੇ ਨੱਕ 'ਚ ਨਕੇਲ ਪਾ ਕੇ ਫਿਰ ਉਹਦੀ ਜਿਵੇਂ ਇਸ ਧਰਤੀ ਤੋਂ ਰੁਖਸੁੱਤੀ ਹੋਈ ਆ, ਉਹ ਸਾਰਾ ਇਤਿਹਾਸ ਸਾਡੇ ਘਰਾਂ ਦੇ ਵਿੱਚ ਅੱਜ ਨਵੀਂ ਪੀੜ੍ਹੀ ਨੂੰ ਦੱਸਣ ਦੀ ਲੋੜ ਆ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਇੱਕ ਨਾਗਪੁਰ ਤੋਂ ਜਿਹੜਾ ਪ੍ਰੋਜੈਕਟ ਚੱਲ ਰਿਹਾ, ਕਿ ਸਿੱਖਾਂ ਨੂੰ ਉਹ ਗੱਲਾਂ ਚੇਤੇ ਨਾ ਕਰਾਓ ਕਿ ਤੁਹਾਡਾ ਮੁਸਲਮਾਨਾਂ, ਉਹਨਾਂ ਨੂੰ ਇਹ ਚੇਤੇ ਕਰਾਓ ਕਿ ਤੁਹਾਡਾ ਮੁਸਲਮਾਨਾਂ ਨਾਲ ਨਫ਼ਰਤ ਹੈ, ਵਿਰੋਧ ਆ, ਉਹਨਾਂ ਨੇ ਤੁਹਾਡੇ ਨਾਲ ਇੰਜ ਕੀਤਾ, ਤੁਹਾਡੇ ਨਾਲ ਉਂਝ ਕੀਤਾ। ਇਹਨਾਂ ਨੂੰ ਇਹ ਚੇਤੇ ਨਾ ਆਉਣ ਦਿਓ ਕਿ ਇਹੀ ਸਾਰਾ ਕੁਝ ਚੰਦੂ ਤੇ ਗੰਗੂ ਵਰਗੇ ਵੀ ਕਰਦੇ ਰਹੇ। ਹੁਣ ਜਿਹੜਾ ਅੱਜ ਦੇ ਦੌਰ ਦਾ ਇਹ ਪ੍ਰੋਜੈਕਟ ਵਾ, ਇਹਦੇ ਤਹਿਤ ਹੀ ਪਿਛਲੇ 100-150 ਸਾਲ ਤੋਂ ਸਾਡੇ ਪ੍ਰਚਾਰਕਾਂ ਦਾ ਪ੍ਰਚਾਰ ਇਹੋ ਜਿਹਾ ਬਣਿਆ ਹੋਇਆ ਕਿ ਮੁਸਲਮਾਨਾਂ ਨੇ ਸਾਡੇ ਨਾਲ ਬਹੁਤ ਮਾੜੀ ਕੀਤੀ, ਤੇ ਜਿਨ੍ਹਾਂ ਨੇ ਆਟੇ ਦੀਆਂ ਗਊਆਂ ਬਣਾ ਕੇ ਸੌਹਾਂ ਖਾਧੀਆਂ ਸੀ, ਉਹਨਾਂ ਨੇ ਚੰਗਾ ਕੀਤਾ। ਜਿਨ੍ਹਾਂ ਨੇ 1947 ਤੋਂ ਬਾਅਦ ਅੱਜ ਤੱਕ ਸਿੱਖ ਧਰਮ ਦਾ ਖੋਰਾ ਖੋਜ ਮਿਟਾਉਣ ਦਾ ਅਹਿਦ ਕੀਤਾ ਹੋਇਆ, ਉਹਨਾਂ ਨੇ ਬੜਾ ਚੰਗਾ ਕੀਤਾ। ਜਦੋਂ ਆਪਦੇ ਧਰਮ, ਆਪਦੇ ਇਤਿਹਾਸ, ਆਪਦੇ ਫਲਸਫੇ ਤੋਂ ਟੁੱਟ ਜਾਵਾਂਗੇ, ਫਿਰ ਨਾਗਪੁਰ ਵਾਲੇ, ਫਿਰ ਦਿੱਲੀ ਵਾਲੇ ਆਪਦੀ ਮਰਜ਼ੀ ਦੇ ਹਿਸਾਬ ਨਾਲ ਸਾਡੇ ਮਨਾਂ ਦੇ ਵਿੱਚ ਗੰਨਾ ਭਰ ਦੇਣਗੇ। ਇਸ ਟਾਈਮ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਟੈਕਸਟ ਬੁੱਕਸ ਨੇ, ਜਿਹੜੀਆਂ ਸਕੂਲਾਂ ਦੇ ਨਿਆਣਿਆਂ ਦੀਆਂ ਕਿਤਾਬਾਂ ਨੇ, ਉਹਦੇ ਵਿੱਚ ਵੀ
ਸਿੱਖਾਂ ਦੇ ਬੱਚਿਆਂ ਨੂੰ ਗਲਤ ਇਤਿਹਾਸ ਪੜ੍ਹਾਉਣ ਦੀ ਜਿੱਦ ਕੀਤੀ ਜਾਂਦੀ ਹੈ। CBSE ਬੋਰਡ ਦੀਆਂ ਕਿਤਾਬਾਂ 'ਚ ਬਹੁਤ ਗੁੰਮਰਾਹ ਕੁੰਨ ਸਾਡੇ ਧਰਮ ਬਾਰੇ, ਗੁਰੂ ਸਾਹਿਬਾਨ ਬਾਰੇ ਤੇ ਬਾਕੀ ਦੇ ਸਿਧਾਂਤ ਸੰਘਰਸ਼ ਬਾਰੇ ਗੜਬੜਾਂ ਨੇ। +2 ਦੀ 12ਵੀਂ ਦੀ ਕਿਤਾਬ ਜਿਹੜੀ ਜਦੋਂ 1997 ਤੋਂ 2002 ਤੱਕ ਅਕਾਲੀ ਦਲ ਦਾ ਰਾਜ ਰਿਹਾ, ਉਦੋਂ ਲਵਾਈ RSS ਨੇ। ਉਹ ਜਦੋਂ ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਆਇਆ, ਉਦੋਂ ਆ ਕੇ ਗਲੋਂ ਲਹੀ ਆ। ਉਹਦੇ ਵਿੱਚ 12ਵੀਂ ਦੀ ਕਿਤਾਬ 'ਚ ਹਿਸਟਰੀ ਆਫ ਪੰਜਾਬ 'ਚ 10 ਗੁਰੂ ਸਾਹਿਬਾਨ ਦਾ ਇਤਿਹਾਸ ਬਿਲਕੁਲ ਬਾਹਮਣਾ ਦੇ ਹਿਸਾਬ ਨਾਲ ਲਿਖਿਆ ਹੋਇਆ ਸੀ। ਤੇ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ, ਉਹਨਾਂ ਦੀ ਤਿਆਰੀ, ਉਹਨਾਂ ਨੂੰ ਜਿਹੜੀਆਂ ਲਿਖਤਾਂ ਨੇ ਜਿਨ੍ਹਾਂ ਦੇ ਆਧਾਰ ਤੇ ਵਿਚਾਰੇ ਉਹ ਬਾਤਾਂ ਪਾਉਂਦੇ ਆ, ਉਸ ਹਿਸਾਬ ਨਾਲ ਉਹ ਚੱਲੀ ਜਾਂਦੇ ਆ। ਅਖੇ ਜੀ ਜੇਕਰ ਕੋਈ ਬੰਦਾ ਬਾਂਹ ਲਵੇੜ ਲਵੇ ਤੇਲ ਨਾਲ, ਫਿਰ ਉਹ ਤਿਲਾਂ ਵਾਲੀ ਬੋਰੀ 'ਚ ਪਾ ਦੇਵੇ ਬਾਂਹ। ਜਿੰਨੇ ਤਿਲ ਬਾਂਹ ਨੂੰ ਲੱਗਣ, ਜੇ ਓਨੀਆਂ ਸੌਹਾਂ ਕੋਈ ਮੁਸਲਮਾਨ ਖਾਵੇ ਤਾਂ ਵੀ ਉਹਦਾ ਯਕੀਨ ਨਹੀਂ ਕਰਦਾ। ਕਹਿੰਦੇ ਜੀ ਇਹ 10ਵੇਂ ਪਾਤਸ਼ਾਹ ਦਾ ਬਚਨ। ਤੇ 10ਵੇਂ ਪਾਤਸ਼ਾਹ ਦੇ ਜੇਕਰ ਇਹ ਬਚਨ ਨੇ, ਫਿਰ ਉਹ ਜਦੋਂ ਅਨੰਦਪੁਰ ਸਾਹਿਬ ਤੋਂ ਜੰਗਾਂ ਯੁੱਧਾਂ, ਪਰਿਵਾਰ ਵਿਛੋੜਾ, ਮਾਛੀਵਾੜਾ ਸਾਹਿਬ, ਆਲਮਗੀਰ ਸਾਹਿਬ, ਖਦਰਾਣੇ ਦੀ ਢਾਬ, ਇਹ ਸਾਰੇ ਦੌਰ ਨੂੰ ਹੰਢਾ ਕੇ ਜਦੋਂ ਪਹੁੰਚਦੇ ਆ ਛੱਤਿਆਣੇ ਮਾਲ ਵਿੱਚ, ਉੱਥੇ ਮੁਸਲਮਾਨ ਜਿਹੜਾ ਇੱਕ ਇਬਰਾਹਿਮ ਸ਼ਾਹ ਉਹਦਾ ਨਾਂ ਸੀ, ਉਹ ਅੰਮ੍ਰਿਤ ਛਕ ਕੇ ਸਿੰਘ ਸੱਜਦਾ। ਸਭ ਤੋਂ ਪਹਿਲਾਂ ਤਾਂ ਇੱਕ ਮੁਸਲਮਾਨ ਨੂੰ ਅੰਮ੍ਰਿਤ ਛਕਾਇਆ, ਫਿਰ ਉਹਦਾ ਨਾਂ ਅਜਮੇਰ ਸਿੰਘ ਰੱਖਿਆ। ਫਿਰ ਉਹ ਤੋਂ ਚਿੱਠੀ, ਜਿਹਨੂੰ ਆਪਾਂ ਜਫਰਨਾਮਾ ਕਹਿੰਦੇ ਆ, ਇੱਕ ਫਤਿਹਨਾਮਾ, ਇੱਕ ਜਫਰਨਾਮਾ। ਉਹ ਜਫਰਨਾਮਾ ਕਿਹਨੂੰ ਲਿਖਿਆ ਸੀ? ਜੇ ਇੰਨੇ ਮਾੜੇ ਮੁਸਲਮਾਨ ਲੱਗਦੇ ਸੀ, ਫਿਰ ਬਹਾਦਰ ਸ਼ਾਹ ਦੀ ਮਦਦ ਕਿਉਂ ਕੀਤੀ? ਸੋ ਇਹ ਗੱਲਾਂ ਸਾਡੇ ਵਿੱਚ ਕਿੱਥੋਂ ਆਈਆਂ ਨੇ, ਕਿਵੇਂ ਆਈਆਂ ਨੇ? ਇਹ ਨਹੀਂ ਕਿ ਇਸਲਾਮ ਨੂੰ ਮੰਨਣ ਵਾਲੇ ਕੁਝ ਲੋਕਾਂ ਨਾਲ ਸਾਡਾ ਵਿਰੋਧ ਨਹੀਂ ਰਿਹਾ ਜਾਂ ਇਤਿਹਾਸ ਵਿੱਚ ਉਹਨਾਂ ਦਾ ਮਾੜਾ ਰੋਲ ਨਹੀਂ, ਪਰ ਇਹ ਵੀ ਨਹੀਂ ਕਿ ਕਿਸੇ ਹਿੰਦੂ ਨੇ ਸਾਡੇ ਨਾਲ ਮਾੜਾ ਕੀਤਾ ਹੀ ਨਹੀਂ। ਸਾਨੂੰ ਘਟਨਾਵਾਂ ਨੂੰ ਪੂਰਨ ਤੌਰ ਤੇ ਸਮਝਣਾ ਪਊ। ਗੱਲ ਨੀਤੀ ਦੀ ਆ, ਗੱਲ ਕੂਟ ਨੀਤੀ ਦੀ ਆ, ਗੱਲ ਰਾਜਨੀਤੀ ਦੀ ਆ, ਗੱਲ ਹਿੱਤਾਂ ਦੀ ਆ। ਕਿਸੇ ਵੀ ਕੌਮ ਦੇ, ਕਿਸੇ ਧਰਮ ਦੇ, ਕਿਸੇ ਘਰ ਪਰਿਵਾਰ ਦੇ, ਕਿਸੇ ਬੰਦੇ ਦੇ ਪੱਕੇ ਦੋਸਤ ਜਾਂ ਪੱਕੇ ਦੁਸ਼ਮਣ ਨਹੀਂ ਹੁੰਦੇ। ਗੱਲ ਹਿੱਤਾਂ ਦੀ ਹੁੰਦੀ। ਜਦੋਂ ਕਿਸੇ ਕੌਮ ਤੋਂ ਸਾਡੇ ਹਿੱਤ ਪ੍ਰਭਾਵਿਤ ਹੁੰਦੇ ਆ ਨਾ ਵਾਚਕ, ਤਾਂ ਅਸੀਂ ਉਦੋਂ ਉਹਦੇ ਖਿਲਾਫ ਹੁੰਦੇ ਆ। ਜੇ ਕਿਸੇ ਵੇਲੇ ਸਾਡੇ ਹਿੱਤ ਉਹਦੇ ਨਾਲ ਮਿਲਦੇ ਹੋਣ, ਫਿਰ ਉਦੋਂ ਅਸੀਂ ਉਹਦੇ ਸਮਰਥਕ ਹੁੰਦੇ। ਸੌਖਾ ਕਰੀਏ ਗੱਲ ਨੂੰ ਕਿ ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਸੰਗ ਆ, ਉਦੋਂ ਮੁਗਲ ਦਰਬਾਰ ਅਤੇ ਗੁਰੂ ਘਰ ਦੇ ਰਿਸ਼ਤੇ ਟਕਰਾਅ ਵਿੱਚ ਆਉਂਦੇ। ਪਰ ਜਹਾਂਗੀਰ ਦੇ ਵੱਲੋਂ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕਰਨ ਤੋਂ ਬਾਅਦ ਰਿਸ਼ਤੇ ਜਿਹੜੇ ਆ ਉਹ ਸਖਾਵੇਂ ਹੋ ਜਾਂਦੇ ਆ। ਫਿਰ ਚੰਦੂ ਦੀ ਰੇਲ ਬਣਦੀ ਹੈ, ਜਿਹੜਾ ਚੰਦੂ ਸਵਾਈਆ ਸੀ। ਫਿਰ ਅੱਗੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਆਪਦੀ ਥਾਂ ਤੇ ਆ, ਪਰ ਉਹੀ ਔਰੰਗਜ਼ੇਬ 10ਵੇਂ ਪਾਤਸ਼ਾਹ ਨਾਲ ਮੇਲ ਮਿਲਾਪ ਕਰਨ ਨੂੰ, ਉਹਨਾਂ ਨਾਲ ਮੁਲਾਕਾਤ ਕਰਨ ਨੂੰ, ਦੱਖਣ ਵੱਲ ਉਹਨਾਂ ਨਾਲ ਸਾਂਝ ਪਾਉਣ ਲਈ ਅੱਗੇ ਵੱਧਦਾ ਵੀ ਉਧਰ ਆਪਾਂ ਮਿਲਦੇ ਹਾਂ, ਪਰ ਉਦੋਂ ਪਹਿਲਾਂ ਹੀ ਉਹਦਾ ਚਲਾਣਾ ਹੋ ਜਾਂਦਾ। ਫਿਰ ਬਹਾਦਰ ਸ਼ਾਹ ਦੀ ਮਦਦ ਗੁਰੂ ਸਾਹਿਬ ਕਰਦੇ ਆ 10ਵੇਂ ਪਾਤਸ਼ਾਹ। ਫਿਰ ਆ ਜਾਓ ਮੀਰ ਮੰਨੂ ਵਾਲੇ ਦੌਰ ਤੇ। ਮੀਰ ਮੰਨੂ ਦੇ ਬਾਰੇ ਸਾਡੇ ਧਰਮ 'ਚ, ਸਾਡੇ ਇਤਿਹਾਸ ਵਿੱਚ ਆਉਂਦਾ ਕਿ ਉਹਨੇ ਇੰਨਾ ਜ਼ੁਲਮ ਕੀਤਾ ਸਿੱਖਾਂ ਤੇ। ਸਿੱਖ ਗਾਉਂਦੇ ਸੀ, ਕਹਿੰਦੇ ਸੀ, ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਬਹੁਤ ਜ਼ੁਲਮ ਕੀਤਾ। ਪਰ ਜਦੋਂ ਅਬਦਾਲੀ ਦੇ ਹਮਲੇ ਦਾ ਪਤਾ ਲੱਗਿਆ, ਮੀਰ ਮੰਨੂ ਨੇ ਸੁਨੇਹਾ ਭੇਜਿਆ ਦਿੱਲੀ ਵਾਲਿਆਂ ਨੂੰ ਕਿ ਜੀ ਮੇਰੀ ਮਦਦ ਕਰੋ, ਪੰਜਾਬ ਦੇ ਉੱਤੇ ਫੌਜ ਚੜ੍ਹ ਕੇ ਆ ਰਹੀ ਅਬਦਾਲੀ ਦੀ। ਉਹ ਕਹਿੰਦੇ ਸਾਡਾ ਆਪਦਾ ਪੰਗਾ ਪਿਆ ਹੋਇਆ, ਫੌਜਾਂ ਕਿਸੇ ਪਾਸੇ ਹੋਰ ਉਲਝੀਆਂ ਹੋਈਆਂ ਨੇ, ਤੁਸੀਂ ਆਪਦਾ ਦੇਖੋ ਕਿਵੇਂ ਨਿਬੜਨਾ। ਜਦੋਂ ਦਰਬਾਰ ਸਜਿਆ, ਕੋਈ ਰਾਹ ਨਾ ਲੱਭੇ ਅਬਦਾਲੀ ਤੋਂ ਬਚਣ ਦਾ, ਉਸ ਮੌਕੇ ਦੀਵਾਨ ਕੌੜਾ ਮੱਲ ਜੀ ਨੇ ਕਿਹਾ, ਮੈਂ ਦੱਸ ਸਕਦਾ ਕਿਵੇਂ ਆਪਣਾ ਇਸ ਮੌਕੇ ਕਿਹੜੀ ਨੀਤੀ ਹੋਣੀ ਚਾਹੀਦੀ ਹੈ। ਆਪਾਂ ਸਿੱਖਾਂ ਨੂੰ, ਖਾਲਸਾ ਜੀ ਨੂੰ, ਖਾਲਸਾ ਜੀ ਕਿਹਾ ਜਾਂਦਾ ਸੀ, ਉਹ ਖਾਲਸਾ ਜੀ ਨਾਲ ਤਾਲਮੇਲ ਕਰੀਏ। ਉਹ ਉੱਥੇ ਦੇਖਣ ਤਾਂ ਹਟਾ ਵੀ ਇਹ ਕਿਵੇਂ ਹੋ ਸਕਦਾ।
ਇਹ ਤਾਂ ਬੜੀ ਚੱਕਰਾਨੀ ਪੋਜੀਸ਼ਨ ਆ। ਦੀਵਾਨ ਕੌੜਾ ਮਲ ਜੀ ਜ਼ਿੰਮੇਵਾਰੀ ਲੈਂਦੇ ਆ, ਸਿੰਘਾਂ ਨੂੰ ਮਿਲਦੇ ਆ, ਸਿੰਘਾਂ ਨੂੰ ਸਮਝਾਉਂਦੇ ਆ, ਮਨਾਉਂਦੇ ਆ ਗੱਲ। ਤੇ ਅਬਦਾਲੀ ਦੇ ਟਾਕਰੇ ਉੱਤੇ ਸਿੰਘ ਅਤੇ ਮੀਰ ਮਨੂੰ ਜਿਹੜੇ ਇੱਕ ਦੂਜੇ ਨਾਲ ਸਦਾ ਲੜਦੇ ਰਹੇ ਸੀ, ਉਹ ਦੋਨੇ ਇਕੱਠੇ ਹੋ ਕੇ ਅਬਦਾਲੀ ਦੇ ਟਾਕਰੇ ਤੇ ਆਉਣ ਲਈ ਤਿਆਰੀਆਂ ਖਿੱਚਦੇ। ਅੱਜ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਇੰਟੈਲੈਕਚੁਅਲ ਜੇ ਸਾਡੇ ਭਰਾਵਾਂ ਨੂੰ ਇਹ ਗੱਲ ਸਮਝਾਉਣ ਕਿ ਆਪਦੇ ਹਿੱਤਾਂ ਦੀ ਰਾਖੀ ਲਈ ਜੇਕਰ 6ਵੇਂ ਪਾਤਸ਼ਾਹ ਜਹਾਂਗੀਰ ਨਾਲ ਮਿਲਾਪ ਕਰ ਸਕਦੇ ਆ, 10ਵੇਂ ਪਾਤਸ਼ਾਹ ਹਿੱਤਾਂ ਦੀ ਰਾਖੀ ਲਈ, ਕੌਮ ਦੀ ਚੜ੍ਹਦੀ ਕਲਾ ਲਈ ਔਰੰਗਜ਼ੇਬ ਨਾਲ, ਮੁਗਲ ਦਰਬਾਰ ਨਾਲ ਤਾਲਮੇਲ ਬਣਾ ਸਕਦੇ ਆ, ਜੇ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲਈ ਮੀਰ ਮਨੂੰ ਨਾਲ ਖਾਲਸਾ ਜੀ ਸੰਬੰਧ ਬਣਾ ਸਕਦੇ ਆ, ਤਾਂ ਅੱਜ ਦੇ ਸਮੇਂ 'ਚ ਵੀ ਸਾਨੂੰ ਕੂਟਨੀਤੀ, ਰਾਜਨੀਤੀ ਸਮਝਣੀ ਪਊਗੀ, ਸਿੱਖਣੀ ਪਊਗੀ। ਸਾਨੂੰ ਇਹ ਗੱਲਾਂ ਸਿੱਖਣੀਆਂ ਪੈਣਗੀਆਂ ਕਿ ਕਿਵੇਂ ਸਾਡਾ ਕੰਮ ਕਿੱਥੇ ਲੋਟ ਆਉਂਦਾ। ਕੋਈ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਇਹੋ ਜਿਹਾ ਥਿੰਕ ਟੈਂਕ ਹੋਣਾ ਚਾਹੀਦਾ ਜਿਹੜਾ ਸਾਨੂੰ ਸਾਡੇ ਇਤਿਹਾਸ ਅਤੇ ਫਲਸਫੇ ਤੋਂ ਸੇਧ ਲੈ ਕੇ ਉਥੋਂ ਨੀਤੀਆਂ ਬਣਾ ਕੇ ਸਾਨੂੰ ਅੱਗੇ ਤੋਰੇ, ਤਾਂ ਕਿ ਅਸੀਂ ਸਦਾ ਕਿਸੇ ਇੱਕ ਲੀਹ ਤੇ ਚੱਲਦੇ ਹੋਏ ਨੁਕਸਾਨ ਵਾਲੇ ਪਾਸੇ ਨਾ ਜਾ ਸਕੀਏ। ਹੁਣ ਕੀ ਆ, ਭਾਰਤ ਮਾਤਾ ਵਾਲੇ ਜੋ ਪਾਠ ਪੜਾਉਂਦੇ ਆ ਸਾਡੇ ਬਹੁਤੇ ਬੰਦੇ ਉਵੇਂ ਜਿੰਦਾਬਾਦ ਜਾਂ ਉਵੇਂ ਮੁਰਦਾਬਾਦ ਕਹੀ ਜਾਂਦੇ। ਇਸ ਮਾਹੌਲ ਦੇ ਵਿੱਚ ਸਾਡਾ ਬਣੂ ਕੀ? ਅਸੀਂ ਕਿਵੇਂ ਉਸ ਸਾਰੇ ਕਾਸੇ ਤੋਂ ਬਚ ਸਕਾਂਗੇ ਜਿਹੜੇ ਖੂਹ ਚੋਂ ਸਾਨੂੰ ਸੁੱਟਣਾ ਚਾਹੁੰਦੇ। ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਆਪਾਂ 6 ਜੂਨ ਘੱਲੂਘਾਰਾ ਦਿਹਾੜਾ ਮਨਾਉਂਦੇ। ਅੱਜ ਵੀ ਪੂਰੀ ਚਰਚਾ ਥਾਂ ਥਾਂ ਤੇ ਸਭਾ ਸਮਾਗਮ ਹੋਣ ਦੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਵਿੱਚ 5 ਜੂਨ ਨੂੰ ਹਰ ਸਾਲ ਮਾਰਚ ਕੱਢਿਆ ਜਾਂਦਾ, ਘੱਲੂਘਾਰਾ ਯਾਦਗਾਰੀ ਮਾਰਚ। ਤੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਹੁੰਦੀ। ਹੁਣ ਜੇ ਨਾ ਵਾਚਕ ਨਜ਼ਰੀਏ ਤੋਂ ਦੇਖੀਏ ਤਾਂ ਕਿਹਾ ਜਾ ਸਕਦਾ ਕਿ ਐਵੇਂ ਝੰਡੇ ਚੱਕ ਕੇ ਤੁਰ ਪੈਂਦੇ ਆ, ਗਲੀਆਂ 'ਚ ਗੇੜਾ ਦੇ ਕੇ ਉੱਚੀ ਉੱਚੀ ਨਾਅਰੇ ਚਕਾਰੇ ਮਾਰ ਕੇ ਸੰਘ ਸਕਾ ਕੇ ਦਰਬਾਰ ਸਾਹਿਬ ਅਰਦਾਸ ਕਰਕੇ ਮੁੜ ਜਾਂਦੇ ਆ। ਅਗਲੇ ਦਿਨ ਸਿੱਖ ਉੱਤੇ ਆਪਦੇ ਜਕਾਰੇ ਛੱਡ ਲੈਂਦੇ ਆ, ਕੁਝ ਨਿਕਲਦਾ ਤਾਂ ਹੈ ਨਹੀਂ। ਇਹੀ ਬਹੁਤ ਸਾਰੇ ਜਿਹੜੇ ਆਲੋਚਨਾ ਕਰਨ ਵਾਲੇ ਸੱਜਣ ਆ ਉਹ ਕਹਿ ਸਕਦੇ। ਇਵੇਂ ਦੀ ਆਲੋਚਨਾ ਕਰਨ ਵਾਲੇ ਕਹਿੰਦੇ ਹੁੰਦੇ ਨੇ ਐਵੇਂ ਖਾਲਿਸਤਾਨੀ 50-60 ਬੰਦੇ ਕਿਸੇ ਹਾਲ 'ਚ ਜੁੜਦੇ ਆ, ਸੈਮੀਨਾਰ ਕਰਦੇ ਆ ਤੇ ਨਿਕਲਦਾ ਨੁਕਲਦਾ ਕੱਖ ਨਹੀਂ। ਫਿਰ ਕਹਿਣਗੇ ਫਲਾਣੇ ਥਾਂ ਤੇ ਖਾਲਿਸਤਾਨੀਆਂ ਨੇ ਧਰਨਾ ਦਿੱਤਾ 26 ਜਨਵਰੀ ਜਾਂ 15 ਅਗਸਤ ਨੂੰ ਕਾਲੇ ਝੰਡੇ ਚਲਾਏ ਤੇ ਨਿਕਲਦਾ ਨੁਕਲਦਾ ਕੁਛ। ਇਹ ਸਾਰੀਆਂ ਗੱਲਾਂ ਜਦੋਂ ਕੋਈ ਨਾਬਾਚਕ ਨਜ਼ਰੀਏ ਤੋਂ ਵਾਰ-ਵਾਰ ਕਰਦਾ ਤਾਂ ਕੌਮ ਦੀ ਜਵਾਨੀ ਦੇ ਦਿਮਾਗ ਵਿੱਚ ਇਹ ਗੱਲ ਆਉਣੀ ਸੁਭਾਵਿਕ ਆ ਕਿ ਕੁਝ ਨਵਾਂ ਤੇ ਵੱਖਰਾ ਸੋਚਿਆ ਜਾਵੇ, ਕੁਝ ਵੱਡਾ ਕੀਤਾ ਜਾਵੇ। ਤੇ ਉਸ ਮੌਕੇ ਜੇਕਰ ਤਾਂ ਕੌਮ ਦੀ ਜਵਾਨੀ ਵਾਕਿਆ ਹੀ ਸੁਹਿਰਦਤਾ ਨਾਲ ਕਿਸੇ ਸਿਆਣੀ ਸੇਧ ਅਨੁਸਾਰ ਕੁਝ ਚੰਗਾ ਕਰ ਸਕੇ ਤਾਂ ਉਹ ਇਤਿਹਾਸ ਦੇ ਵਿੱਚ ਇੱਕ ਮਾਰਕਾ ਵੀ ਬਣ ਸਕਦਾ। ਪਰ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਆ ਜਿਨ੍ਹਾਂ ਦਾ ਕੰਮ ਜਵਾਨੀ ਨੂੰ ਉਸ ਹੱਦ ਤੋਂ ਲੰਘਾ ਦੇਣਾ ਹੁੰਦਾ ਜਿੱਥੇ ਮੁੜਨ ਦਾ ਕੋਈ ਰਾਹ ਹੀ ਨਹੀਂ। ਉਸ ਮਾਹੌਲ ਦੇ ਵਿੱਚ ਬਹੁਤ ਸਾਰੇ ਸਾਡੇ ਬੱਚੇ, ਸਾਡੀ ਕੌਮ ਦੇ ਭਰਾ, ਉਹਨਾਂ ਨੂੰ ਬਹੁਤ ਭਾਰੀ ਕੀਮਤ ਤਾਰਨੀ ਪੈਂਦੀ ਹੈ। ਤੇ ਫਿਰ ਉਹ ਲੋਕ ਜਿਨ੍ਹਾਂ ਨੇ ਪੰਪ ਮਾਰ-ਮਾਰ ਕੇ ਉਹਨਾਂ ਨੂੰ ਘਰਾਂ ਚੋਂ ਕੱਢਿਆ ਹੁੰਦਾ ਉਹ ਲੱਭਦੇ ਹੀ ਨਹੀਂ। ਫਿਰ ਉਹ ਨੌਜਵਾਨ ਜਿਹੜੇ ਫੜੇ ਗਏ ਹੁੰਦੇ ਨੇ, ਜਿਨ੍ਹਾਂ ਤੇ ਸਟੇਟ ਦਾ ਘਾੜਾ ਚੱਲ ਰਿਹਾ ਹੁੰਦਾ, ਉਹਨਾਂ ਦੇ ਪਰਿਵਾਰਕ ਮੈਂਬਰ ਲੱਭਦੇ ਆ ਉਹਨਾਂ ਹੀ ਜਥੇਬੰਦੀਆਂ ਨੂੰ, ਉਹਨਾਂ ਆਗੂਆਂ ਨੂੰ ਜਿਨ੍ਹਾਂ ਨੂੰ ਉਹਨਾਂ ਦਾ ਉਹ ਨੌਜਵਾਨ ਬੱਚਾ ਲੋਕਾਂ ਦੇ ਬਹਿਕਾਵੇ 'ਚ ਆ ਕੇ ਪੰਪ 'ਚ ਆ ਕੇ ਪਹਿਲਾਂ ਨਿੰਦਾ ਭੰਡਦਾ ਰਿਹਾ ਹੁੰਦਾ। ਇਹ ਜਿਹੜਾ ਮਾਹੌਲ ਆ ਇਹ ਅਸੀਂ ਬੜੀ ਗੰਭੀਰਤਾ ਨਾਲ ਵਾਚਿਆ, ਦੇਖਿਆ ਕਿ ਇਹਦਾ ਕੀ ਰੰਗ ਢੰਗ ਹੋ ਸਕਦਾ। ਅੱਜ ਸਾਡੀ ਕੌਮ ਨੂੰ ਇਹ ਮੰਨਣਾ ਪਊਗਾ ਕਿ ਹਰ ਉਹ ਬੰਦਾ ਜਿਹੜਾ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਹੋ ਕੇ ਤੁਰ ਰਿਹਾ, ਜਿਹੜਾ ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਤੁਰ ਰਿਹਾ, ਜੋ ਉਹ ਕਰ ਰਿਹਾ ਉਹਦਾ ਸਤਿਕਾਰ ਕਰੀ। ਜਿੰਨਾ ਕੁ ਕੋਈ ਵਜਨ ਚੱਕ ਸਕਦਾ ਵਧੀਆ ਗੱਲ, ਜੇਕਰ ਕੋਈ ਰੈਲੀਆਂ ਮੁਜ਼ਾਹਰਿਆਂ ਕਰਨ ਜੋਗਾ ਠੀਕ ਆ, ਵਧੀਆ, ਇਹੀ ਬਹੁਤ। ਜੇਕਰ ਕੋਈ ਧਰਨੇ ਸੈਮੀਨਾਰ ਕਰਕੇ
ਜੇਕਰ ਕੋਈ ਸੰਘਰਸ਼ ਸਿਰ ਤੇ ਖੱਪਣ ਬੰਨ ਕੇ ਹਥਿਆਰਬੰਦ ਤੌਰ ਤੇ ਜਿਸ ਵੀ ਸ਼ਖਸ ਨੂੰ ਜਿਸ ਤਰੀਕੇ ਨਾਲ ਚੰਗਾ ਲੱਗਦਾ ਉਹਨੂੰ ਕਰਨ ਦਿਓ, ਉਹਦਾ ਸਤਿਕਾਰ ਕਰੋ। ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ, ਇੱਕ ਦੂਜੇ ਤੇ ਕਿੰਤੂ ਪ੍ਰੰਤੂ ਕਰਨ ਦੀ ਬਜਾਏ ਹਰ ਧਿਰ ਦੂਜੇ ਧਿਰ ਦਾ ਸਤਿਕਾਰ ਕਰੇ। ਹਰ ਧਿਰ ਦੂਜੀ ਧਿਰ ਨੂੰ ਰੋਕੇ ਟੋਕੇ ਨਾ, ਜਾਂ ਹੱਲਾਸ਼ੇਰੀ ਦੇਵੋ ਜਾਂ ਇੱਕ ਦੂਜੇ ਦਾ ਸਾਥ ਸਹਿਯੋਗ ਦੇਵੋ। ਪਰ ਸਾਡੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਬਿਮਾਰੀ ਵੱਧ ਰਹੀ ਆ ਕਿ ਜਾਂ ਤਾਂ ਸਾਰੇ ਜਾਣੇ ਆਪੋ ਆਪਦੀਆਂ ਦੁਕਾਨਾਂ ਹੀ ਰੱਖਦੇ, ਬੰਦ ਕਰੋ ਤੇ ਜਿਹੜਾ ਅਸੀਂ ਨਵਾਂ ਝੰਡਾ ਗੱਡਿਆ ਇਹਦੀ ਛਾਂ ਹੇਠ ਆ ਜਾਓ, ਨਹੀਂ ਤੁਸੀਂ ਸਿੱਖ ਹੀ ਨਹੀਂ। ਇਹੋ ਜਿਹੇ ਮਾਹੌਲ ਵਿੱਚ ਇਹੋ ਜਿਹੇ ਖਾਲਿਸਤਾਨੀ ਵੀ ਪ੍ਰਗਟ ਹੋ ਚੁੱਕੇ ਨੇ ਜਿਹੜੇ ਖਾਲਿਸਤਾਨ ਦੇ ਵਿਰੋਧੀਆਂ ਨਾਲੋਂ ਵੀ ਖਾਲਿਸਤਾਨ ਦੇ ਸੰਘਰਸ਼ ਦਾ, ਖਾਲਿਸਤਾਨ ਦੇ ਸੰਕਲਪ ਦਾ ਨੁਕਸਾਨ ਜ਼ਿਆਦਾ ਕਰ ਰਹੇ। ਲੋਕਾਂ ਦੇ ਦਿਲ ਦਿਮਾਗ ਵਿੱਚ ਖਾਲਿਸਤਾਨ ਪ੍ਰਤੀ, ਖਾਲਿਸਤਾਨ ਦੇ ਸੰਕਲਪ ਪ੍ਰਤੀ, ਖਾਲਿਸਤਾਨ ਦੇ ਸੰਘਰਸ਼ ਪ੍ਰਤੀ ਨਾਵਾਚਕਤਾ ਭਰੀ ਜਾ ਰਹੀ। ਇਹੋ ਜਿਹੇ ਦੌਰ ਵਿੱਚ ਹੀ ਅਸੀਂ ਇਹੋ ਜਿਹੇ ਨੌਜਵਾਨਾਂ ਨੂੰ ਵੀ ਦੇਖ ਰਹੇ ਹਾਂ ਜਿਹੜੇ ਬੜੀ ਗੰਭੀਰਤਾ ਨਾਲ, ਧੀਰਤਾ ਨਾਲ, ਵੀਰਤਾ ਨਾਲ ਸਾਰੇ ਸੰਘਰਸ਼ ਨੂੰ ਕਲਾ ਵਿੱਚ ਲੈ ਕੇ ਅੱਗੇ ਵਧ ਰਹੇ। ਬੜਾ ਚੰਗਾ ਲੱਗਿਆ ਕਿ ਦਲ ਖਾਲਸਾ ਜਥੇਬੰਦੀ ਦੇ ਵੱਲੋਂ ਪਿਛਲੇ 1 ਮਹੀਨੇ ਤੋਂ ਪਿੰਡਾਂ, ਸ਼ਹਿਰਾਂ, ਗਲੀਆਂ 'ਚ, ਚਾਹੇ ਕਿਸੇ ਪਿੰਡ 'ਚ 15 ਬੰਦੇ ਆ ਚਾਹੇ 50 ਬੰਦੇ ਆ, ਉੱਥੇ ਜਾਂਦੇ ਆ ਨੌਜਵਾਨ, ਖਾਲਿਸਤਾਨ ਦੇ ਬਾਰੇ ਚਰਚਾ ਕਰਦੇ ਆ। ਓਪਨ ਡਿਬੇਟ ਕਰੋ ਕਿ ਜਿਹੜਾ ਮਰਜ਼ੀ ਸਵਾਲ ਪੁੱਛੋ, ਸਵਾਲ ਪੁੱਛੇ ਜਾਂਦੇ ਆ, ਸਵਾਲਾਂ ਦੇ ਜਵਾਬ ਦੱਸੇ ਜਾਂਦੇ, ਚਰਚਾ ਹੁੰਦੀ। ਹੁਣ ਜਿਨ੍ਹਾਂ ਨੂੰ ਜ਼ਿਆਦਾ ਤੱਤਾ ਬੁਖਾਰ ਚੜਿਆ ਹੁੰਦਾ, ਜਿਨ੍ਹਾਂ ਨੂੰ, ਉਹ ਕਹਿੰਦੇ ਇਹ ਕੀ ਗੱਲ ਹੋਈ, ਐਵੇਂ ਤੁਰੇ ਫਿਰਦੇ ਹੋ, ਹਜੇ ਪਤਾ ਹੀ ਨਹੀਂ ਲੋਕਾਂ ਨੂੰ ਵੀ ਖਾਲਿਸਤਾਨ ਕਾਹਦੇ ਨਾਲ ਖਾਈਏ, ਲੈ ਇਹ ਐਵੇਂ ਪਿੱਛੇ ਨੂੰ ਤੁਰ ਪਏ। ਭਾਈ ਮੰਨ ਲਈ ਗੱਲ ਤੁਹਾਡੀ, ਇਹ ਸਾਰਿਆਂ ਨੂੰ ਪਤਾ ਖਾਲਿਸਤਾਨ ਦਾ, ਇਹਨਾਂ ਨੂੰ ਇਹ ਕੰਮ ਕਰੀ ਜਾਣ ਦਿਓ। ਜਿਨ੍ਹਾਂ ਨੂੰ ਇਹਨਾਂ ਦੀ ਲੋੜ ਲੱਗਦੀ ਆ ਉਹ ਸੱਦਦੇ ਆ ਤੇ ਇਹਨਾਂ ਤੋਂ ਆਪਣੇ ਸ਼ੰਕੇ ਨਿਵਰਤ ਕਰਦੇ। ਇੱਕ ਤਰੀਕੇ ਨਾਲ ਇਹ ਸਕੂਲਿੰਗ ਹੈ। ਮੈਂ ਨਕਸਲਾਈਟ ਲਹਿਰ ਦੇ ਇੱਕ ਨਾਇਕ ਬਾਬਾ ਬੂਝਾ ਸਿੰਘ ਦੀ ਜੀਵਨੀ ਪੜ੍ਹ ਰਿਹਾ ਸੀ, ਉਹਨਾਂ ਨੇ ਇਹੀ ਕੰਮ ਕੀਤਾ ਸੀ। ਸਰਦਾਰ ਅਜਮੇਰ ਸਿੰਘ ਦੀਆਂ ਲਿਖਤਾਂ ਪੜ੍ਹੀਆਂ, ਉੱਥੇ ਵੀ ਇਹੀ ਮਿਲਦਾ ਕਿ ਜਿਹੜੀ ਨਕਸਲਾਈਟ ਲਹਿਰ ਚੱਲੀ ਉਦੋਂ ਪਹਿਲਾਂ ਥਾਂ ਥਾਂ ਤੇ ਸਕੂਲ ਲੱਗਦੇ ਸੀ। ਸਕੂਲ ਤੋਂ ਭਾਵ 50, 15, 5, 10, 20 ਬੰਦਿਆਂ ਦਾ ਗਰੁੱਪ ਇਕੱਠੇ ਹੋ ਕੇ ਸਾਰੇ ਮਸਲੇ ਉੱਤੇ ਰਿੜਕਦੇ ਸੀ, ਫੇਰ ਹੀ ਮੱਖਣ ਨਿਕਲਦਾ, ਚਰਚਾ ਹੁੰਦੀ ਸੀ। ਸੋ ਇਹ ਸਾਡੇ ਤਾਂ ਗੁਰੂ ਸਾਹਿਬਾਨ ਨੇ ਸਾਨੂੰ ਗੋਸ਼ਟੀ ਦੀ, ਬਹਿ ਕੇ ਚਰਚਾ ਕਰਨ ਦੀ ਮੱਤ ਦਿੱਤੀ ਹੋਈ। ਉਹ ਜਿਹੜਾ ਇਸ ਮੌਕੇ ਕੋਈ ਹੋਰ ਨਵੇਂ ਤਰੀਕੇ ਨਾਲ, ਵਧੀਆ ਤਰੀਕੇ ਨਾਲ ਗੱਲ ਅੱਗੇ ਲਿਜਾ ਸਕਦਾ, ਉਹਨੂੰ ਵੈਲਕਮ ਕਰੀਏ। ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਬਚੀਏ, ਇੱਕ ਦੂਜੇ ਦੇ ਉਲਟ ਚੱਲਣ ਤੋਂ ਬਚੀਏ। ਹੁਣ ਕਈ ਮੇਰੇ ਵਰਗੇ ਪਹਿਲਾਂ ਆਪ ਸਾਰਿਆਂ ਦੀ ਲਾਉਂਦੇ ਆ ਤੇ ਫਿਰ ਜਦੋਂ ਪੰਗਾ ਖੜਾ ਹੁੰਦਾ ਉਦੋਂ ਕਹਿੰਦੇ ਆ ਜੀ ਮੇਰੀ ਕੋਈ ਹਮਾਇਤ ਕਿਉਂ ਨਹੀਂ ਕਰਦਾ। ਪਹਿਲਾਂ ਸਾਰਿਆਂ ਦੀ ਦਾੜੀ ਮੈਂ ਪੱਟਾਂ, ਪੱਗ ਸਾਰਿਆਂ ਦੀ ਮੈਂ ਲਾਵਾਂ, ਤੇ ਜਦੋਂ ਮੈਂ ਵਿਪਤਾ 'ਚ ਹੋਵਾਂ ਉਦੋਂ ਮੈਂ ਆਸ ਵੀ ਇਹ ਕਰਾਂ ਕਿ ਮੇਰੀ ਕੋਈ ਗੱਲ ਨਾ ਚੇਤੇ ਕਰੇ ਕਿ ਮੈਂ ਪਹਿਲਾਂ ਕੀ ਕਰਦਾ ਰਿਹਾ। ਧੰਨ ਭਾਗ ਆ ਸਾਡੀ ਕੌਮ ਦੇ ਕਿ ਨਿਤ ਨਵੇਂ ਯੋਧੇ, ਨਵੀਂ ਨੌਜਵਾਨੀ, ਹਰ ਫਰੰਟ ਤੇ ਨਵੇਂ ਨੌਜਵਾਨ ਜੁੜ ਰਹੇ। ਜੇ ਕਹੀਏ ਅੰਡਰਗਰਾਉਂਡ ਫਰੰਟ ਤੇ, ਆੜਕੂ ਸੰਘਰਸ਼ ਦੇ ਫਰੰਟ ਤੇ ਆਏ ਦਿਨ ਨੌਜਵਾਨ ਬੱਚੇ ਬੱਚੀਆਂ ਇਸ ਪਾਸੇ ਫੜੇ ਜਾਂਦੇ ਆ, ਕੰਮ ਕਰਦੇ ਆ, ਠੀਕ ਆ, ਆਪਦੇ ਤਰੀਕੇ ਨਾਲ ਲੱਗੇ ਹੋਏ ਨੇ। ਹੁਣ ਜੇ ਅਸੀਂ ਐਵੇਂ ਉਹਨਾਂ ਦੇ ਨੁਕਸ ਲੱਭਦੇ ਫਿਰੀਏ, ਭਾਈ ਜੇਕਰ ਉਹ ਤੁਰਦੇ ਆ, ਜਦੋਂ ਉਹਨਾਂ ਨੂੰ ਪਤਾ ਹੀ ਆ ਵੀ ਜਦੋਂ ਫੜੇ ਗਏ ਉਦੋਂ ਸਾਡੇ ਨਾਲ ਕੀ ਵਾਪਰਨਾ। ਆ ਜਦੋਂ ਜੱਗੀ ਜੌਲ ਹੋਣੀ ਜਾਂ ਹੋਰ ਬਹੁਤ ਸਾਰੇ ਨੌਜਵਾਨ, ਇਹਨਾਂ ਨੇ ਅੱਜ ਦੇ ਦੌਰ ਵਿੱਚ ਇਹ ਸਾਰੀਆਂ ਸੇਵਾਵਾਂ ਸਰਗਰਮੀਆਂ ਕੀਤੀਆਂ, ਉਹਨਾਂ ਨੂੰ ਪਤਾ ਹੀ ਸੀ ਕਿ ਜੇ ਕਿਤੇ ਗੱਲ ਵਿਗੜਦੀ ਤਾਂ ਕੀ ਹੋਊ। ਹੁਣ ਜਿਨ੍ਹਾਂ ਨੇ ਕਰਨਾ ਉਹਨਾਂ ਨੂੰ ਹੀ ਸਾਰਾ ਕੁਝ ਝੱਲਣਾ ਪੈਣਾ, ਉਹ ਤਿਆਰ ਆ। ਮੇਰੇ ਵਰਗਾ ਘਰੇ ਬੈਠੇ ਲੇਰਾ ਮਾਰੀ ਜਾਂਦਾ। ਜਿਹੜਾ ਕਰ ਰਿਹਾ ਕੌਮ ਲਈ, ਜੇ ਉਹਦਾ ਸਾਥ ਦੇ ਸਕਦੇ ਹੋ ਵਧੀਆ, ਨਹੀਂ ਦੇ ਸਕਦੇ ਤਾਂ ਖਿਲਾਫ ਨਾ ਪਾਓ। ਬਹੁਤ ਨੌਜਵਾਨ ਇਸ ਮੌਕੇ ਓਵਰਗਰਾਉਂਡ ਫਰੰਟਾਂ ਤੇ ਲੱਗੇ ਹੋਏ, ਤੇ ਮੈਂ ਇਹ ਗੱਲ ਲਗਾਤਾਰ ਕਹਿ ਰਿਹਾ ਕਿ 10 ਸਾਲ ਤੋਂ ਬਾਅਦ ਸਾਡੇ ਸਾਰੇ ਘਰਾਂ 'ਚ ਗੱਲ ਚੱਲਣੀ ਚਾਹੀਦੀ ਹੈ
ਕਿ ਅਸੀਂ ਆਪਦੇ ਬੱਚਿਆਂ ਨੂੰ ਕਿਸੇ ਨਾ ਕਿਸੇ ਸਿੱਖ ਜਥੇਬੰਦੀ ਨਾਲ ਲਾਜ਼ਮੀ ਜੋੜਨਾ, ਨਹੀਂ ਫਿਰ ਕਾਮਰੇਡ ਜੋੜ ਲੈਣਗੇ। ਕਿਸਾਨ ਯੂਨੀਅਨਾਂ ਦੇ ਰਾਹੀਂ ਪਹਿਲਾਂ ਹੀ ਹਰ ਫਰੰਟ ਦੇ ਉੱਤੇ ਉਹ ਕਹਿੰਦੇ ਆ ਅਸੀਂ ਆ ਪੰਜਾਬ ਦੇ ਮਾਲਕ, ਅਸੀਂ ਆ ਪੰਜਾਬ ਦੇ ਵਾਰਸ। ਤੇ ਉਹ ਲੋਕ ਹਰ ਮੋਰਚੇ ਵਿੱਚ, ਹਰ ਗੱਲ ਦੇ ਵਿੱਚ ਸਿੱਖੀ ਦੀਆਂ ਤੇ ਸਿੱਖਾਂ ਦੇ ਉਲਟ ਚੱਲ ਕੇ ਜਿਹੜੀਆਂ ਬਾਤਾਂ ਪਾਉਂਦੇ ਆ, ਫਿਰ ਆਪਾਂ ਖਿੱਚਦੇ ਹਾਂ। ਸੋ ਇਹਦੇ ਲਈ ਜ਼ਰੂਰੀ ਆ ਕਿ ਹਰ ਫਰੰਟ ਦੇ ਉੱਤੇ ਜਥੇਬੰਦੀਆਂ ਬਣਨ, ਤੇ ਜਿਹੋ ਜਿਹਾ ਸਾਡੇ ਨੌਜਵਾਨਾਂ ਦਾ ਸੁਭਾਅ ਆ ਉਹ ਜਿਹੀ ਜਥੇਬੰਦੀ ਚੁਣ ਸਕੇ। ਹਰ ਸਿੱਖ ਨੌਜਵਾਨ ਲਈ ਸਾਡੇ ਕੋਲੇ ਮੌਕਾ ਹੋਣਾ ਚਾਹੀਦਾ। ਕੋਈ ਸਿੱਖ ਇਹ ਨਾ ਕਵੇ ਕਿ ਮੇਰੇ ਸੁਭਾਅ ਦੀ, ਮੇਰੇ ਮਤਲਬ ਦੀ ਕੋਈ ਜਥੇਬੰਦੀ ਨਹੀਂ। ਹੁਣ ਤਾਂ ਮਨੁੱਖੀ ਅਧਿਕਾਰਾਂ ਦੇ ਕਿਉਂਕਿ ਬਹੁਤ ਘਾਣ ਹੋ ਰਿਹਾ। ਆ ਬਠਿੰਡੇ ਸੀਏ ਸਟਾਫ ਦੇ ਵਿੱਚ ਜਿਸ ਤਰੀਕੇ ਨਾਲ ਉਸ ਨੌਜਵਾਨ ਦਾ ਕਤਲ ਕੀਤਾ ਗਿਆ, ਜਿੱਡਾ ਵੱਡਾ ਉੱਤੇ ਰੌਲਾ ਪਿਆ ਹੋਇਆ। ਤੇ ਚੰਡੀਗੜ੍ਹ ਦੇ ਵਿੱਚ ਇੱਕ ਸਿੱਖ ਜਸਟਿਸ ਅਜੀਤ ਸਿੰਘ ਬੈਂਸ ਹੋਣਾ ਵਾਲੀ ਉਹੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੂੰ ਰਿਵਾਈਵ ਕੀਤਾ ਜਾ ਰਿਹਾ। ਲੋੜ ਆ ਉਹਦੀ। ਤੇ ਜਿਹੜੇ ਜਿਹੜੇ ਨੌਜਵਾਨਾਂ ਨੂੰ ਬੁੱਚੜਪੁਣੇ ਦੇ ਖਿਲਾਫ ਲੀਗਲ ਤੌਰ ਤੇ ਹਿਊਮਨ ਰਾਈਟਸ ਵਾਇਲੇਸ਼ਨ ਦੇ ਨਾਂ ਤੇ ਲੜਨ ਦੀ ਚੇਤਕ ਆ, ਉਹਨਾਂ ਨੂੰ ਇਹ ਜਥੇਬੰਦੀ ਜੁਆਇਨ ਕਰਨੀ ਚਾਹੀਦੀ। ਜੇ ਕਿਸੇ ਨੂੰ ਲੱਗਦਾ ਕਿ ਅਸੀਂ ਨੌਜਵਾਨ ਆ ਤੇ ਸਾਨੂੰ ਪੋਲੀਟੀਕਲ ਤੌਰ ਤੇ, ਸਿਆਸੀ ਤੌਰ ਤੇ ਅੱਗੇ ਵਧਣਾ ਚਾਹੀਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ 'ਚ ਚਲੇ ਜਾਓ ਜੀ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਨਹੀਂ ਜੀ ਅਸੀਂ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਇਉਂ ਨਹੀਂ ਇਉਂ ਕਰਨਾ ਹੈ, ਤਾਂ ਸਿੱਖ ਯੂਥ ਆਫ ਪੰਜਾਬ ਤੁਰੀ ਫਿਰਦੀ ਹੈ ਇੱਥੇ। ਜੇ ਹੋਰ ਵਧੀਆ ਆਓ ਜੀ, ਆਓ ਦਲ ਖਾਲਸਾ 'ਚ ਆ ਜਾਓ। ਹੋਰ ਕਿਸੇ ਨੂੰ ਚੰਗਾ ਲੱਗਦਾ, ਭਾਈ ਅਮਰਤਪਾਲ ਸਿੰਘ ਵਾਲਾ ਸੈਕਸ਼ਨ, ਬੇਅੰਤ ਧੜੇ ਧਿਰਾਂ ਇੱਥੇ ਤੁਹਾਡੇ ਲਈ ਹਾਜ਼ਰ ਨੇ। ਤੇ ਨੌਜਵਾਨਾਂ ਨੂੰ ਬਸ ਇਹੀ ਗੱਲ 'ਚ ਰੱਖੋ ਕਿ ਤੁਸੀਂ ਸਿੱਖ ਆਰਗੇਨਾਈਜੇਸ਼ਨ ਨਾਲ ਜੁੜੋ, ਕਿਸੇ ਦੂਜੀ ਧੜੇ ਤੋਂ ਬਚੋ, ਕਿਉਂਕਿ ਉਹਨਾਂ ਦਾ ਏਜੰਡਾ ਵਾ ਸਿੱਖਾਂ ਦੇ ਨਿਆਣਿਆਂ ਨੂੰ ਸਿੱਖੀ ਤੋਂ ਬਦਜਨ ਕਰਨਾ, ਨਾਸਤਕ ਬਣਾਉਣਾ, ਕਾਮਰੇਡ ਬਣਾਉਣਾ। ਇਹ ਸਾਰਾ ਕੁਝ ਇਸ ਮੌਕੇ ਪੂਰੀ ਪਲਾਨ ਦੇ ਨਾਲ, ਯੋਜਨਾ ਨਾਲ ਚੱਲ ਰਿਹਾ। ਪੰਜਾਬ ਦੇ ਵਿੱਚ ਸਿੱਖਾਂ ਨੂੰ ਘੱਟ ਗਿਣਤੀ 'ਚ ਕਰਕੇ ਇੱਥੇ ਗੈਰ ਪੰਜਾਬੀਆਂ ਦਾ ਵਾਸਾ ਕਰਾਉਣ ਦੇ ਲਈ ਜੋ ਕੁਝ ਚੱਲ ਰਿਹਾ, ਉਹ ਕਿਤੋਂ ਲੁਕਿਆ ਛਿਪਿਆ। ਅੱਜ ਮੁੱਲਾਂਪੁਰ ਦੀ ਖਬਰ ਆ, ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ ਪੁਲਿਸ ਵਾਲਿਆਂ ਦੀ ਵੀ ਐਸੀ ਤੈਸੀ ਕਰਕੇ ਸਿੱਟੀ, ਖਬਰਾਂ ਲੱਗੀਆਂ ਹੋਈਆਂ, ਨਹੀਂ ਸੁਣਦੇ। ਇਸ ਮੌਕੇ ਪੰਜਾਬ ਦੇ ਵਿੱਚ ਬੇਸ਼ੁਮਾਰ ਡੀਸੀ, ਐਸਐਸਪੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਦੂਜੇ ਸੂਬਿਆਂ ਦੇ ਲੱਗੇ ਹੋਏ ਨੇ। ਤੇ ਆਮ ਆਦਮੀ ਪਾਰਟੀ ਦਾ ਸਾਰਾ ਹੀ ਢੁੰਮਟਮਾ ਜਿਹੜਾ ਹੈ ਉਹ ਗੈਰ ਪੰਜਾਬੀਆਂ ਦਾ ਵਾ। ਜਿਹੜੇ ਪੰਜਾਬ ਦੇ ਵਿੱਚ ਮੰਤਰੀ ਸੰਤਰੀ ਤੇ ਲੀਡਰ ਸ਼ੀਡਰ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਵਿੱਚ ਨੇ, ਜਿਹੜੇ ਪੰਜਾਬੀ ਨੇ, ਪੰਜਾਬੀ ਬਰੀਡ ਆ, ਪੰਜਾਬ ਦੀ ਸਥਾਨਕ ਲੋਕਾਂ ਚੋਂ ਆ, ਜਿਹੜੇ ਉਹਨਾਂ ਦੀ ਕੱਖ ਸੁਣਵਾਈ ਨਹੀਂ। ਸਾਰੀ ਜਿਹੜੀ ਇਸ ਮੌਕੇ ਪਕੜ ਆ ਪੰਜਾਬ ਦੀ ਸਰਕਾਰੀ ਤੌਰ ਤੇ ਉਹ ਗੈਰ ਪੰਜਾਬੀਆਂ ਦੇ ਹੱਥ 'ਚ ਆ, ਉਹ ਦਿੱਲੀ ਦੱਖਣ ਵਾਲਿਆਂ ਦੇ ਹੱਥ 'ਚ। ਇੱਥੇ ਜਦੋਂ ਮਰਜ਼ੀ ਪੰਜਾਬ ਦੇ ਲੋਕਾਂ ਨਾਲ ਗੈਰ ਪੰਜਾਬੀਆਂ ਦਾ ਪੇਚਾ ਪਵਾਇਆ ਜਾ ਸਕਦਾ। ਹੋਣਾ ਕੀ ਆ, ਐਵੇਂ ਆਪਾਂ ਫੂਕਦੇ ਨਾ ਰਹੀਏ ਕਿ ਇਸ ਟਾਈਮ ਚੱਕ ਦਿਆਂਗੇ ਫੱਟੇ। ਤੁਸੀਂ ਸੋਚੋ, ਸਰਕਾਰ ਉਹਨਾਂ ਦੇ ਹੱਕ 'ਚ ਆ, ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੇ ਹੱਕ 'ਚ। ਹਰ ਮਹੀਨੇ ਰੌਲਾ ਪੈਂਦਾ ਕਿ ਫਲਾਣੇ ਮਹਿਕਮੇ ਦੇ ਵਿੱਚ ਹਰਿਆਣੇ ਦੇ ਇੰਨੇ, ਹਿਮਾਚਲ ਦੇ ਇੰਨੇ ਬੰਦੇ ਭਰਤੀ ਕੀਤੇ ਗਏ ਨੇ। ਸਾਰੇ ਸਰਕਾਰੀ ਮੁਲਾਜ਼ਮ ਸਰਕਾਰੀ ਮਹਿਕਮਿਆਂ ਦੇ ਵਿੱਚ ਗੈਰ ਪੰਜਾਬੀ ਭਰਤੀ ਕੀਤੇ ਹੋਏ ਨੇ। ਫਿਰ ਪੰਜਾਬ ਦੀ ਧਰਤੀ ਉੱਤੇ ਜਿੰਨੀਆਂ ਹਿੰਦੂ ਭਾਈਚਾਰੇ ਦੇ ਲੋਕ ਨੇ, ਹਿੰਦੂ ਜਥੇਬੰਦੀਆਂ ਨੇ, ਇਹਨਾਂ ਨੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਹੱਕ 'ਚ ਹੀ ਖੜਨ। ਤੇ ਆ ਜਿਹੜੇ ਕਾਮਰੇਡ ਭਾਈਚਾਰੇ ਵਾਲੇ ਆ, ਇਹਨਾਂ ਨੂੰ ਤਾਂ ਬਾਤਾਂ ਹੀ ਅਜੀਬ ਨੇ। ਇਹਨਾਂ ਚੋਂ ਤਾਂ ਇੱਕ ਧਿਰ ਉਹ ਵੀ ਆ ਜਿਹੜੀ ਕਹਿੰਦੀ ਐ SYL ਬਣਨੀ ਚਾਹੀਦੀ ਹੈ, ਹਰਿਆਣੇ ਨੂੰ ਪਾਣੀ ਦੇਣਾ ਚਾਹੀਦਾ। ਇਹਨਾਂ ਨੇ ਵੀ ਉਹਨਾਂ ਦੇ ਪ੍ਰਵਾਸੀ ਮਜ਼ਦੂਰਾਂ ਦੇ, ਭਈਆਂ ਦੇ ਹੱਕ 'ਚ ਭੁਗਤਣਾ। ਤੁਸੀਂ ਕਦੇ ਹਿਸਾਬ ਲਾ ਕੇ ਦੇਖੋ, ਜਿਹੜੇ ਸਿੱਖ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮੋਰਚਾ ਕਦੇ ਖੋਲ ਬੈਠਣ, ਉਹਨਾਂ ਦੇ ਹੱਕ ਵਿੱਚ ਹੋਊਗਾ ਕੌਣ? ਪੁਲਿਸ ਉਹਨਾਂ ਦੇ ਖਿਲਾਫ, ਲੀਡਰ ਉਹਨਾਂ ਕਿਹੜੀ ਅਕਾਲੀ ਖੜ ਜਾਣਗੇ? ਕਿਹੜੀ ਧਿਰ ਆ ਜੀ? ਬੀਜੇਪੀ, ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਕਿਸਾਨ ਯੂਨੀਅਨਾਂ, ਕਿਸੇ ਪਾਸਿਓਂ ਕੋਈ ਹਮਾਇਤ। ਸੋ ਪੰਜਾਬ ਦੀ ਧਰਤੀ ਉੱਤੇ ਐਵੇਂ ਨਹੀਂ ਹਿੰਦੀ 'ਚ ਨੀਂਹ ਪੱਥਰ ਰੱਖੇ ਜਾਣ ਲੱਗ ਪਏ। ਆ ਜਿਹੜਾ ਲੁਧਿਆਣੇ ਦੇ ਆਲੇ ਦੁਆਲੇ ਦਾ ਸਾਰਾ 100 ਕਿਲੋਮੀਟਰ ਦਾ ਇਲਾਕਾ ਉਹ ਭਈਆਂ ਦਾ ਦੱਬਿਆ ਹੋਇਆ। ਪੰਜਾਬ ਦੀ ਧਰਤੀ ਦੇ ਉੱਤੇ ਹਰ ਸ਼ਹਿਰ ਕਸਬੇ ਦੇ ਵਿੱਚ ਜਿਹੜੇ ਛੋਟੇ ਧੰਦੇ ਆ ਉਹ ਪੰਜਾਬ ਦੇ ਲੋਕਾਂ ਤੋਂ ਖੋਹ ਲੈ ਗਏ ਨੇ। ਜੇਕਰ ਕੋਈ ਪੰਜਾਬੀ ਮੁੰਡਾ ਸਬਜ਼ੀ ਦੀ ਰੇਹੜੀ ਲਾਉਣੀ ਚਾਹਵੇ ਜਾਂ ਕੋਈ ਹੋਰ ਕੰਮ ਕਰਨਾ ਚਾਹਵੇ, ਦੂਜੇ ਦਿਨ ਖਬਰ ਆ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬੀ ਨੂੰ
ਆਊਟਸਾਈਡਰਸ ਨੇ ਕੁੱਟਿਆ। ਤੇ ਜੇ ਕਿਤੇ ਕਰਨਾਟਕਾ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਉੜੀਸਾ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਉਤੋਂ ਦੇ ਸਥਾਨਕ ਲੋਕ ਆਪਦੇ ਹੱਕਾਂ ਲਈ, ਆਪਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਦੇ ਆ, ਉਸ ਮੌਕੇ ਤਾਂ ਸਾਰਾ ਭਾਰਤ ਸੁੰਨ ਜਾ ਹੋ ਜਾਂਦਾ। ਪਿੱਛੇ ਜੇ ਇੱਕ ਬੈਂਕ ਵਾਲੀ ਹਿੰਦੀ ਬੋਲਣ ਵਾਲੀ ਦੀ ਜਿਸ ਤਰੀਕੇ ਨਾਲ ਰੇਲ ਬਣਾਈ ਆ, ਆਪਾਂ ਨੂੰ ਪਤਾ ਹੀ ਆ, ਸਾਰਿਆਂ ਨੂੰ ਭਜਾਤੀ ਆ ਉਹ। ਪਰ ਜੇਕਰ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਇੱਥੇ ਸਾਡੀ ਬੋਲੀ ਨੂੰ, ਸਾਡੇ ਹਿੱਤਾਂ ਨੂੰ ਖਤਰਾ ਹੈ, ਤਾਂ ਕਹਿਣਗੇ ਇਹ ਖਾਲਿਸਤਾਨੀ ਆ, ਇਹ ਪਾਕਿਸਤਾਨ ਦਾ ਪ੍ਰੋਜੈਕਟ ਵਾ, ਇਹ ਜੇ ਆ, ਇਹ ਬੋ ਆ। ਸਾਰਾ ਭਾਰਤ ਦਾ, ਸਾਰੇ ਸੂਬਿਆਂ ਦਾ ਏਕਾ ਹੋ ਜਾਣਾ। ਜਿਵੇਂ ਸੰਤ ਕਹਿੰਦੇ ਹੁੰਦੇ ਸੀ ਵੀ ਕੁੱਲ ਹਿੰਦੁਸਤਾਨ ਦਾ ਹਿੰਦੂ ਸਿੱਖ ਦੀ ਪੱਗ ਲਾਉਣ ਲਈ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ। ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਤਰਨਾਕ ਦਿਸ਼ਾ ਵੱਲ ਵੱਧ ਰਹੇ ਨੇ। ਇੱਥੋਂ ਪੁਲਿਸ ਨੂੰ ਖੁੱਲੇ ਅਧਿਕਾਰ ਦੇ ਦਿੱਤੇ ਗਏ ਨੇ। ਤੁਹਾਨੂੰ ਕਹਿੰਦੇ ਕੋਈ ਲੋੜ ਹੀ ਨਹੀਂ ਬਹੁਤੀ ਪ੍ਰਵਾਹ ਕਰਨ ਦੀ। ਆ ਸੀਹਾਂ ਦੌਦ ਵਾਲੇ ਮੁੰਡੇ ਦਾ ਰੌਲਾ ਚੱਲਦਾ ਹੈ। ਘਰ ਦੇ ਕਹਿੰਦੇ ਆ, ਮੰਨ ਲੈਂਦੇ ਆ ਕਿ ਉਹਨੇ ਕਿਡਨੈਪਿੰਗ ਕੀਤੀ, ਮੰਨ ਲੈਂਦੇ ਆ ਉਹਨੇ ਜੁਰਮ ਕੀਤਾ, ਪਰ ਉਹਨੂੰ ਫੜ ਕੇ ਉਹਦੇ ਤੇ ਮੁਕਾਬਲਾ, ਉਹਦਾ ਮੁਕੱਦਮਾ ਚਲਾਉਂਦੇ, ਉਹਨੂੰ ਮੁਕਾਬਲੇ ਦੇ ਨਾਂ ਤੇ ਕਤਲ ਕਰਨ ਦਾ ਕੀ ਕੰਮ ਸੀ? ਇਹੀ ਗੱਲ ਉਹ ਜਿਹੜਾ ਬਠਿੰਡੇ ਵਿਚਾਰਾ ਮਾਰ ਦਿੱਤਾ, ਆਈਲੈਟਸ ਕਰਾਉਂਦਾ ਸੀ ਲੋਕਾਂ ਨੂੰ, ਉਹਦੀ ਬੱਚੀ ਦੀ, ਉਹਦੀ ਘਰ ਵਾਲੀ ਦੀਆਂ ਧਾਹਾਂ ਨਿਕਲਦੀਆਂ ਨੇ ਵੀ ਮੇਰਾ ਭੋਰਾ ਪਰ ਬੱਚਾ, ਮੈਂ ਉਹਨੂੰ ਕੀ ਕਹਾਂ ਵੀ ਤੇਰੇ ਡੈਡੀ ਕਿੱਥੇ ਨੇ? ਤੇ ਕਸੂਰ ਉਹਦਾ ਕੋਈ ਨਹੀਂ। ਅੱਜ ਤੱਕ ਪਿਛਲੇ 5-7 ਦਿਨਾਂ ਤੋਂ ਜਦੋਂ ਤੋਂ ਇਹ ਮਸਲਾ ਉੱਭਰਿਆ, ਇਹ ਗੱਲ ਦਾ ਹੀ ਨਹੀਂ ਪਤਾ ਲੱਗਿਆ ਵੀ ਉਹਨੂੰ ਮਾਰ ਕਿਉਂ ਦਿੱਤਾ। ਮੰਨ ਲਓ ਵੀ ਉਹਦਾ ਕਸੂਰ ਕੋਈ ਹੋਵੇ ਵੀ, ਤਾਂ ਪੁਲਿਸ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਕੋਹ ਕੇ ਤਸੀਹੇ ਦੇ ਕੇ ਬੰਦਾ ਮਾਰ ਸਕੋ? ਪਰ ਭਗਵੰਤ ਮਾਨ ਦੀ, ਦਿੱਲੀ ਦੀ, ਇਸ ਮੁਲਕ ਦੀ ਇਹ ਨੀਤੀ ਆ। ਇਹਦੀ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਕਿਸੇ ਭਈਏ ਦੇ ਚਪੇੜ ਮਾਰ ਕੇ ਦੇਖਣ ਪੁਲਿਸ ਵਾਲੇ। ਆ ਦਾਖੇ ਵਾਲੀ ਤੁਹਾਨੂੰ ਮੈਂ ਖਬਰ ਦੱਸ ਕੇ ਹਟਿਆ, ਮੁੱਲਾਪੁਰ ਵਾਲੀ। ਉਹੀ ਸਰਕਾਰੀ ਮੁਲਾਜ਼ਮ ਜਿਨ੍ਹਾਂ ਨੂੰ, ਵੀਰ ਭਰਾਵਾਂ ਨੂੰ ਜ਼ਿਆਦਾ ਭਾਰਤ ਮਾਤਾ ਜਿਹੜੀ ਆ, ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ, ਇੱਕ ਪ੍ਰੈਕਟੀਕਲ ਕਰਕੇ ਦੇਖੋ। ਆਪਣੇ ਘਰਾਂ ਪਰਿਵਾਰਾਂ ਚੋਂ ਅੱਡ-ਅੱਡ ਸਰਕਾਰੀ ਮਹਿਕਮਿਆਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਕੋਈ ਲੱਗਿਆ ਹੀ ਹੁੰਦਾ ਨਾ। ਕੋਈ ਮਾਸਟਰ ਹੋਊ, ਕੋਈ ਡਾਕਟਰ ਹੋਊ, ਕੋਈ FCI 'ਚ, ਕੋਈ ਕਿਸੇ ਹੋਰ ਡਿਪਾਰਟਮੈਂਟ 'ਚ। ਉਹਨੂੰ ਇੱਕ ਗੱਲ ਕਹਿ ਕੇ ਉਹ ਤੋਂ ਪੁੱਛ ਕੇ ਦੇਖ ਲਿਓ, ਸਮਝ ਕੇ ਦੇਖ ਲਿਓ, ਉਹੀ ਤੁਹਾਨੂੰ ਸਮਝਾ ਦੂ ਵੀ ਅਸੀਂ ਜੇਕਰ ਕੋਈ ਪੰਜਾਬੀ ਆ ਉਹਦੇ ਨਾਲ ਤਾਂ ਜੋ ਮਰਜ਼ੀ ਕਰ ਲਈਏ, ਪਰ ਜੇ ਕਿਤੇ ਅਸੀਂ ਗੈਰ ਪੰਜਾਬੀ ਬੰਦੇ ਨਾਲ ਕੋਈ ਬੋਲ ਵਿਗਾੜ ਕਰ ਬੈਠੇ ਤਾਂ ਸਾਡੇ ਫਿਰ ਦੁਰਗਤੀ ਹੋ। ਇਹ ਕਿਉਂ ਆ? ਉਹ ਪੰਜਾਬ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਇਹ ਗੁਰੂ ਸਾਹਿਬਾਨ ਦਾ, ਇਹ ਸਿੱਖ ਹੋਮਲੈਂਡ ਆ ਨਾ, ਇਸ ਨੂੰ, ਪੰਜਾਬ ਨੂੰ ਦੇਸ਼ ਪੰਜਾਬ ਕਿਹਾ ਜਾਂਦਾ ਰਿਹਾ ਨਾ, ਤੇ ਇਸ ਕਰਕੇ ਇਹਨੂੰ ਸਜ਼ਾ ਦਿੱਤੀ ਜਾਣੀ ਆ ਕਿ ਜਾਂ ਤਾਂ ਤੁਸੀਂ ਹਿੰਦੂ ਹੋਣਾ ਮੰਨੋ ਤੇ ਨਹੀਂ ਫਿਰ ਤੁਹਾਡੇ ਨਾਲ ਜੂਤ ਪਤਾਣ ਹੋ। ਪੰਜਾਬ ਦਾ ਜਿਹੜਾ ਵਕਾਰ ਆ, ਜਿਹੜੀ ਹੈਸੀਅਤ ਆ, ਜਿਹੜੀ ਅਣਖ ਨਾਲ ਜਿਉਣ ਦੀ ਪੰਜਾਬ ਦੀ ਇੱਛਾ, ਜਿਹੜੀ ਪੰਜਾਬ ਨੂੰ ਚੜ੍ਹਤ ਨਾਲ ਜਿਉਣ ਦੀ ਇੱਛਾ, ਉਹਨੂੰ ਮਾਰਨਾ। ਕਹਿੰਦੇ ਪੰਜਾਬੀ ਉਵੇਂ ਹੋਣੇ ਚਾਹੀਦੇ ਆ ਜਿਵੇਂ ਮਾਤਾ ਦਾ ਮਾਣ ਹੋ। ਤੇ ਜਿਨ੍ਹਾਂ ਨੇ ਸਾਡੇ ਵਿੱਚੋਂ ਮਾਤਾ ਦਾ ਮਾਣ ਹੋਣ ਦਾ ਰਾਹ ਫੜ ਲਿਆ ਵਾ, ਬਥੇਰੇ ਲੋਕ ਇਹੋ ਜਿਹੇ ਜਿਨ੍ਹਾਂ ਨੇ ਭਾਰਤ ਮਾਤਾ ਨੂੰ ਮੱਥਾ ਟੇਕਤਾ, ਉਹ ਫਿਰ MLA MP ਬਣ ਸਕਦੇ ਆ, ਉਹਨਾਂ ਦੀ ਝੰਡੀ ਵਾਲੀ ਕਾਰ ਮਿਲ ਸਕਦੀ ਆ, ਉਹਨਾਂ ਨੂੰ ਨਜ਼ਾਰੇ ਲੈਣ ਦਿੱਤੇ ਜਾ ਸਕਦੇ ਆ, ਪਰ ਉਹਨਾਂ ਨੂੰ ਨੈਪਕਿਨ ਪੇਪਰ ਵਾਂਗੂ ਵਰਤਿਆ ਹੀ ਜਾਣਾ। ਹਰ ਰੋਜ਼ ਇਹੋ ਜਿਹਾ ਕੋ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ, ਜੀ ਤੋਂ ਇੱਕ ਲਾਈਨ ਜੇ ਇਹੀ ਨਿਕਲਦੀ ਆ ਵੀ ਨੈਪਕਿਨ ਪੇਪਰ। ਸੋ ਜਿਹੜੇ ਸਿੱਖ ਭਾਰਤ ਮਾਤਾ ਦੀ ਸੇਵਾ ਕਰ ਕਰਕੇ ਦੂਹੋ ਆਪਦੇ ਭਾਈਚਾਰੇ ਦੇ, ਆਪਦੇ ਕੌਮ ਦੇ ਉਲਟ ਭੁਗਤ ਰਹੇ ਨੇ, ਇਸ ਗੱਲ ਦਾ ਖਿਆਲ ਰੱਖਣ ਕਿ ਤੁਹਾਤੋਂ ਪਹਿਲਾਂ ਵੀ ਬੜਿਆਂ ਨੇ ਇਹੀ ਕੁਛ ਕੀਤਾ। ਜਿਵੇਂ ਤੁਸੀਂ ਆਪਦੇ ਆਪ ਨੂੰ ਅੱਜ ਸੱਤਾ 'ਚ ਰੱਬ ਸਮਝਦੇ ਹੋ ਨਾ, ਹੁਣ ਆਮ ਚਰਚਾ ਹੋਈ ਆ ਕਿ ਗਿੱਲ ਤੇ ਬਿਆੰਤੇ ਦੇ ਬੁੱਚੜਪਣੇ ਨਾਲੋਂ ਵੀ ਆ ਜਿਹੜੀ ਭਗਵੰਤ ਮਾਨ ਵਾਲੀ ਸਰਕਾਰ ਆ ਜ਼ਿਆਦਾ ਬੁੱਚੜਪਣਾ ਕਰ ਹੀ ਰਹੀ ਹੈ। ਦੀਪ ਸਿੱਧੂ ਨੇ ਗੱਲ ਕਹੀ ਸੀ ਕਿ ਭਗਵੰਤ ਮਾਨ ਅਗਲਾ ਬਿਆੰਤਾ ਸਾਬਤ ਹੋਊਗਾ, ਸਾਬਤ ਹੋ ਕੇ ਦਿਖਾ ਰਿਹਾ। ਸੋ ਅੱਜ ਦੇ ਇਸ ਮਾਹੌਲ ਦੇ ਵਿੱਚ ਜਦੋਂ ਸਾਡਾ ਸਾਰਾ ਕੁਝ ਦਾਅ ਤੇ ਲੱਗਿਆ ਹੋਇਆ, ਇਸ ਮਾਹੌਲ ਦੇ ਵਿੱਚ
ਸਾਨੂੰ ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਜਿਹੜੇ ਪਾਟੋ ਧਾੜ ਕਰਵਾ ਕੇ, ਖਾਨਾ ਜੰਗੀ ਕਰਵਾ ਕੇ, ਪੰਪ ਮਾਰ ਕੇ ਵੀ ਤੂੰ ਸਭ ਕੁਝ ਆ। ਹੁਣ ਜੇਕਰ ਕੋਈ ਮੈਨੂੰ ਪੰਪ ਦੇਈ ਚੱਲੇ ਵੀ ਚੱਕ ਦੇ ਫੱਟੇ, ਕਿਸੇ ਦੀ ਪਰਵਾਹ ਨਾ ਕਰ, ਜਿਹੜਾ ਵੀ ਮਾੜਾ ਜਿਹਾ ਤੇਰੇ ਨੂੰ ਵੱਖਰੇ ਖਿਆਲਾਂ ਦਾ ਉਹਦੀ ਪੱਗ ਲਾ ਸਿੱਟ, ਉਹਦੇ ਖਿਲਾਫ ਬੋਲ, ਤੇ ਜਿੱਦਣ ਅਗਰ ਇਹੋ ਜਿਹਾ ਟੋਨਾ ਦੂਜੇ ਨੂੰ ਮਿਲ ਜੂ ਤੇ ਇਉਂ ਜਿਵੇਂ ਕੁੱਕੜ ਲੜਾਈ ਦੇ ਆ, ਉਸ ਤਰੀਕੇ ਨਾਲ ਇਹ ਕੰਮ ਚੱਲ ਰਿਹਾ। ਸੋ ਜਿਹੜਾ ਪੰਜਾਬ ਦੇ ਵਿੱਚ ਦਿਨੋਂ ਦਿਨ ਮਾਹੌਲ ਪਾਟੋ ਧਾੜ ਵਾਲਾ, ਖਾਨਾ ਜੰਗੀ ਵਾਲਾ ਬਣਦਾ ਜਾ ਰਿਹਾ, ਇਹਨੂੰ ਸਮਝਣ ਦੀ ਲੋੜ ਆ, ਇਹਦੇ ਤੋਂ ਨਿਕਲਣ ਦੀ ਲੋੜ ਆ। ਜਿਸ ਤਰੀਕੇ ਨਾਲ ਘੱਲੂਘਾਰਾ ਦਿਹਾੜਾ ਹੁਣ ਆ ਰਿਹਾ, ਇਸ ਮੌਕੇ ਚੇਤੇ ਕਰਨ ਦੀ ਲੋੜ ਆ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਸ਼ਹਾਦਤਾਂ ਦਾ ਦੌਰ ਚੱਲਿਆ, ਜਦੋਂ ਪਤਾ ਲੱਗਿਆ ਸੰਤ ਭਿੰਡਰਾਂ ਵਾਲਿਆਂ ਸਮੇਤ ਇੰਨੇ ਸਿੰਘ ਸ਼ਹੀਦ ਹੋ ਗਏ, ਜਦੋਂ ਬਾਅਦ ਚ ਨਵੰਬਰ 84 ਚ ਕਤਲੇਆਮ ਹੋਇਆ, ਸਾਰੀ ਕੌਮ ਉਹਨਾਂ ਜ਼ੁਲਮਾਂ ਦੇ ਖਿਲਾਫ ਇਕਜੁੱਟ ਤੇ ਇਕਮੁੱਠ ਹੋ ਗਈ ਤੇ ਖਾਲਿਸਤਾਨ ਦਾ ਸੰਘਰਸ਼ ਜਿਹੜਾ ਬੁਲੰਦ ਹੋਇਆ। ਇਹ ਆਪਦੀ ਥਾਂ ਤੇ ਗੱਲ ਆ ਕਿ ਸਾਡੇ ਚੋਂ ਗਦਾਰਾਂ ਨੇ, ਜਿਨ੍ਹਾਂ ਨੂੰ ਅਹੁਦੇ ਚਾਹੀਦੇ ਆ, ਉਹਨਾਂ ਨੇ ਐਮਐਲਏ ਐਮਪੀ ਬਣ ਕੇ ਇੱਥੇ ਮੁੱਖ ਮੰਤਰੀ ਬਣਨ ਵਾਲੇ ਪਾਸੇ ਨੂੰ ਤੁਰ ਪਏ, ਲੜਾਈ ਕਮਜ਼ੋਰ ਕੀਤੀ। ਪਰ ਸਾਡੀ ਕੌਮ ਨੇ ਤਾਂ ਇਕਜੁੱਟਤਾ ਤੇ ਇਕਮੁੱਠਤਾ ਦਿਖਾਈ ਸੀ ਨਾ। ਅੱਜ ਵੀ ਆ ਜਿਹੜਾ ਸਾਡੇ ਤੇ ਜ਼ੁਲਮ ਹੋ ਰਿਹਾ, ਕਿਸੇ ਨੂੰ ਫੜ ਕੇ ਅੰਦਰ, ਕਿਸੇ ਨੂੰ ਬਾਹਰ, ਕਿਸੇ ਨੂੰ ਜੇਲ੍ਹ ਤੇ ਕਿਸੇ ਨੂੰ ਉਹ, ਇਹ ਸਾਰੇ ਕਾਸੇ ਦੇ ਵਿੱਚ ਸਾਨੂੰ ਉਹ ਬੰਦੇ ਚਾਹੀਦੇ ਆ ਜਿਹੜੇ ਸਾਨੂੰ ਇਕੱਠੇ ਕਰ ਸਕਣ। ਸਾਨੂੰ ਉਹਨਾਂ ਦੀ ਲੋੜ ਨਹੀਂ ਹੈਗੀ ਜਿਹੜੇ ਪੰਪ ਮਾਰ ਕੇ ਇੱਕ ਦੂਜੇ ਦੇ ਸਿਰ ਪੜਵਾਉਂਦੇ ਆ, ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਨੂੰ ਖੜਾ ਕਰਦੇ। ਅੱਜ ਬਹੁਤ ਸਾਰੇ ਬੰਦਿਆਂ ਨੂੰ ਇਹ ਲੱਗ ਸਕਦਾ ਕਿ ਜੀ ਫਲਾਨਾ ਹੀ ਇਕੱਲਾ ਸਹੀ ਆ, ਬਾਕੀ ਸਾਰੇ ਗਲਤ ਆ। ਏਦਾਂ ਨਹੀਂ ਹੁੰਦਾ, ਇਹ ਨਜਾਇਜ਼ ਗੱਲ ਆ, ਝੂਠੀ ਗੱਲ ਆ। ਹਰੇਕ ਚੀਜ਼ ਦਾ ਇੱਕ ਵਕਤ ਹੁੰਦਾ, ਇੱਕ ਦੌਰ ਹੁੰਦਾ। ਅੱਜ ਦੀ ਤਰੀਕ ਵਿੱਚ ਜਿਹੜੀ ਧਿਰ ਜਾਂ ਜਿਹੜਾ ਧੜਾ ਹਾਵੀ ਆ, ਕੱਲ ਨੂੰ ਹੋ ਸਕਦਾ ਉਹ ਨਾ ਰਵੇ। ਸੋ ਸਾਨੂੰ ਆਪਣੇ ਧਰਮ ਤੇ ਇਤਿਹਾਸ ਤੋਂ ਇਹ ਸਿੱਖਣਾ ਚਾਹੀਦਾ। ਸਾਡੇ ਜਿਹੜੇ ਸਿੰਘ ਇਸ ਮੌਕੇ ਪੰਥ ਦੇ ਮੈਦਾਨ ਵਿੱਚ ਕੌਮ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਇਹਨਾਂ ਸਾਰਿਆਂ ਨੂੰ 18ਵੀਂ ਸਦੀ ਨਾਲ ਸੰਬੰਧਿਤ ਸਾਰਾ ਇਤਿਹਾਸ ਪੜ੍ਹਨਾ ਪਊਗਾ, ਤਾਂ ਹੀ ਅਸੀਂ ਸਹੀ ਦਿਸ਼ਾ ਵੱਲ ਵੱਧ ਸਕਾਂਗੇ ਕਿ ਕਿਵੇਂ ਉਦੋਂ ਅੱਡ-ਅੱਡ ਮਿਸਲਾਂ, ਪਹਿਲਾਂ ਉਹ 65 ਦੇ ਕਰੀਬ ਜਥੇ ਸੀ ਨਿੱਕੇ ਨਿੱਕੇ, ਫਿਰ ਉਹਨਾਂ ਜਥਿਆਂ ਦੇ ਵਿੱਚੋਂ ਅੱਗੇ ਮਿਸਲਾਂ ਬਣੀਆਂ। ਉਹ 11-12 ਜਿਹੜੀਆਂ ਮਿਸਲਾਂ ਦਾ ਇਤਿਹਾਸ ਆ, ਉਹ ਜਦੋਂ ਸਮਝ ਲਵਾਂਗੇ ਫਿਰ ਸ਼ਾਇਦ ਸਾਨੂੰ ਅਕਲ ਆ ਜਾਵੇ ਕਿ ਆਪੋ ਆਪਦੇ ਧੜੇ, ਆਪੋ ਆਪਦੇ ਜਥੇ, ਆਪੋ ਆਪਦੀ ਧਿਰ ਦੇ ਨਾਲ ਨਿਭਦਿਆਂ ਹੋਇਆਂ ਕਿਵੇਂ ਕੌਮ ਦੀ ਲੜਾਈ ਦੇ ਵਿੱਚ ਯੋਗਦਾਨ ਪਾਉਣਾ। ਜੇਕਰ ਅਸੀਂ ਉਸ ਦੌਰ ਨੂੰ, ਉਸ ਇਤਿਹਾਸ ਨੂੰ ਨਾ ਪੜ੍ਹਿਆ, ਨਾ ਸਮਝਿਆ, ਤਾਂ ਸਾਡੀ ਸਾਰੀ ਜਿਹੜੀ એનર્ਜੀ ਆ, ਜਿਹੜੀ ਸਾਡੀ ਸ਼ਕਤੀ ਆ, ਉਹ ਪੋਜ਼ਿਟਿਵ ਪਾਸੇ ਜਾਣ ਦੀ ਬਜਾਏ ਕਿਸੇ ਨੈਗੇਟਿਵ ਪਾਸੇ ਲਿਜਾਈ ਜਾ ਸਕਦੀ ਆ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਇਸ ਚੀਜ਼ 'ਚ ਹਿੱਤ ਜੁੜੇ ਹੁੰਦੇ ਨੇ ਕਿ ਕੌਮ ਨੇ ਲੜਨਾ ਤਾਂ ਜੂਝਣਾ ਤਾਂ ਹੈਗਾ ਹੀ ਆ, ਇਹਨਾਂ ਨੂੰ ਕਿਸੇ ਕਰਾਹੇ ਪਾਇਆ ਜਾਵੇ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰ ਰਿਹਾ, ਜਿੰਨੇ ਭਰਾ ਸਾਡੇ ਇਸ ਮੌਕੇ ਕੌਮ ਦੇ ਮੈਦਾਨ ਵਿੱਚ ਨੇ, ਸੇਵਾ ਦੇ ਵਿੱਚ ਨੇ, ਕਿ ਬੀਤੇ ਤੋਂ ਸਬਕ ਸਿੱਖੋ, ਤਾਂ ਕਿ ਜਿਹੜੀਆਂ ਗੜਬੜਾਂ, ਜਿਹੜੀਆਂ ਗਲਤੀਆਂ ਪਹਿਲਾਂ ਹੋ ਚੁੱਕੀਆਂ ਨੇ, ਉਹ ਦੁਹਰਾਈਆਂ ਨਾ ਜਾਣ। ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸਕਾਰ ਇਹ ਲਿਖਿਆ ਕਰਨ ਕਿ ਜਿਹੜੀ ਜਵਾਨੀ 2025 ਤੋਂ ਬਾਅਦ ਕੌਮ ਦੇ ਸੇਵਾ ਦੇ ਮੈਦਾਨ ਵਿੱਚ ਆਈ ਸੀ, ਉਹਨੇ ਪਹਿਲੋਂ ਵਾਲੀਆਂ ਗਲਤੀਆਂ ਨਹੀਂ ਸੀ ਕੀਤੀਆਂ ਤੇ ਇਤਿਹਾਸ ਨੂੰ ਇੱਕ ਨਵਾਂ ਰੂਪ ਦਿੱਤਾ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।